ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 14 ਅਗਸਤ 2019 30 ਸਾਵਨ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेल 5 केबल इन कैनेडा, roku, जादू बॉक्स, शावा, फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 14 ਅਗਸਤ ਦਾ ਦਿਨ ਜਿਹੜਾ ਕਿ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ, ਇਸ ਉੱਪਰ ਅਸੀਂ ਸਾਰੀ ਪਾਕਿਸਤਾਨ ਦੀ ਆਵਾਮ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਜਾਂ ਜਿਸ ਤਰ੍ਹਾਂ ਕਿ ਉਹ ਭਾਵੇਂ ਦੇਸ਼ਾਂ ਵਿੱਚ ਵੀ ਬੈਠੇ ਨੇ ਵਿਦੇਸ਼ਾਂ ਵਿੱਚ ਵੀ ਬੈਠੇ ਨੇ, ਅਸੀਂ ਉਹਨਾਂ ਦੀ ਆਜ਼ਾਦੀ ਦਿਨ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੀ ਜੋ ਆਵਾਮ ਹੈ ਬੜੀ ਹੀ ਖੁਸ਼ਕਿਸਮਤ ਤੇ ਕਹਿ ਲਓ ਕਿ ਉਹਨਾਂ ਨੂੰ ਇੱਕ ਬਹੁਤ ਹੀ ਵਾਈਜ਼ ਤੇ ਚੰਗੀ ਸੋਚ ਵਾਲਾ ਜੋ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾ ਵਰਗਾ ਲੀਡਰ ਮਿਲਿਆ, ਜਿਸ ਨੇ ਉਹਨਾਂ ਨੂੰ ਇੱਕ ਵੱਖਰਾ ਆਜ਼ਾਦ ਮੁਲਕ ਲੈ ਕੇ ਦਿੱਤਾ ਜਿਹੜਾ ਕਿ ਪਾਕਿਸਤਾਨ ਸੀ। ਸੋ ਅੱਜ ਦੇ ਦਿਨ ਅਸੀਂ ਜੋ ਕਸ਼ਮੀਰੀਆਂ ਦੀ ਸੋਲਿਡੈਰਿਟੀ ਡੇ ਵੀ ਹੈ ਉਸ ਦੀ ਵੀ ਹਮਾਇਤ ਕਰਦੇ ਹਾਂ। ਸੋ ਇਹ ਦੋਨੇ ਵਧੀਆ ਅੱਜ ਦੇ ਇਸ਼ੂ ਵੀ ਨੇ ਔਰ ਖਬਰਾਂ ਵਿੱਚ ਵੀ ਹੈ ਇਹਨਾਂ ਦਾ ਜ਼ਿਕਰ। ਸੋ ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ, ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਜਿਸ ਤਰ੍ਹਾਂ ਕਿ ਅੱਜ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ ਜੀ। ਯੋਮੇ ਆਜ਼ਾਦੀ, ਪਾਕਿਸਤਾਨ ਦਾ ਆਜ਼ਾਦੀ ਦਿਨ 14 ਅਗਸਤ। ਬੇਸ਼ੱਕ 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਪਾਕਿਸਤਾਨ ਰੈਜ਼ੋਲੂਸ਼ਨ ਜਿਸ ਨੂੰ ਕਿਹਾ ਜਾਂਦਾ ਹੈ, ਹਾਲਾਂਕਿ ਉਸ ਦੇ ਵਿੱਚ ਲਫ਼ਜ਼ ਪਾਕਿਸਤਾਨ ਨਹੀਂ ਸੀ, ਪਰ ਉਸ ਰੈਜ਼ੋਲੂਸ਼ਨ ਨੇ ਬੁਨਿਆਦ ਰੱਖੀ ਕਿ ਟੂ ਨੇਸ਼ਨ ਕਿ ਔਰ ਇਸ ਤੋਂ ਪਹਿਲਾਂ ਕਿਉਂਕਿ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ, ਸੋ ਮੈਂ ਬਹੁਤ ਡੀਟੇਲ ਦੇ ਵਿੱਚ ਨਹੀਂ ਜਾਵਾਂਗਾ ਕਿ ਕਾਇਦੇ ਆਜ਼ਮ ਜਿਹੜੇ ਕਿ ਇੱਕ ਬਹੁਤ ਵਿਜ਼ਨਰੀ ਲੀਡਰ ਸਨ, ਜ਼ਾਹਰ ਹੈ ਕਾਇਦ ਲੀਡਰ ਨੂੰ ਕਹਿੰਦੇ ਨੇ, ਅਗਵਾਈ ਕਰਨ ਵਾਲਾ ਪੇਸ਼ਵਾ ਆਜ਼ਮ, ਸਿਖਰਲੀ ਲੈਵਲ ਦੇ ਲੀਡਰ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਪਾਕਿਸਤਾਨ ਨਾ ਸਿਰਫ ਬ੍ਰਿਟਿਸ਼ ਕਲੋਨੀਅਲਸ ਦੇ ਨਾਲ ਜਿਹੜਾ ਹੈ ਉਹ ਉਹਨਾਂ ਦੇ ਜੌਜ਼ 'ਚੋਂ, ਉਹਨਾਂ ਦੇ ਜਬਾੜਿਆਂ 'ਚੋਂ ਖਿੱਚਿਆ, ਪਰ ਨਾਲ ਦੀ ਨਾਲ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਹ ਗਾਂਧੀ, ਨਹਿਰੂ ਔਰ ਪਟੇਲ ਦੀ ਟਰਾਇਓ ਜਿਹੜੀ ਤਿਕੜੀ ਸੀ, ਜਿਹੜੀ ਕਿ ਬੜੀ ਖਤਰਨਾਕ, ਮੂੰਹ ਦੀ ਮਿੱਠੀ, ਔਰ ਜਿਨ੍ਹਾਂ ਨੂੰ ਚੱਕਰਵਿਊਹ ਦੇ ਸਾਰੇ ਫਾਰਮੂਲੇ ਆਉਂਦੇ ਸੀ ਕਿ ਉਹਨਾਂ ਨੇ ਕਿੱਥੇ ਕੀ ਫਸਾਣਾ, ਜਿਹਦੇ 'ਚ ਸਾਡੀ ਸਿੱਖ ਲੀਡਰਸ਼ਿਪ ਫਸ ਗਈ। ਔਰ ਜ਼ਾਹਰ ਹੈ ਕਿ ਕਾਇਦੇ ਆਜ਼ਮ ਨੇ ਉਹ ਸਾਰੀ ਖੇਡ ਬੜੀ ਚੰਗੀ ਤਰ੍ਹਾਂ ਸਮਝੀ ਔਰ ਉਹਨਾਂ ਦੀ ਇਹ ਕੋਸ਼ਿਸ਼ ਸੀ, ਅਖੀਰ ਤੱਕ ਰਹੀ 1946 ਤੱਕ ਵੀ। ਬੇਸ਼ੱਕ ਪਾਕਿਸਤਾਨ ਦਾ ਡੈਕਲੇਰੇਸ਼ਨ ਵਾਲਾ ਰੈਜ਼ੋਲੂਸ਼ਨ ਹੋ ਚੁੱਕਾ ਸੀ ਕਿ ਕੋਈ ਨਾ ਕੋਈ ਕਾਮਨ ਗਰਾਊਂਡ ਬਣੀ ਰਹੇ, ਪਰ ਜਦੋਂ ਉਹਨਾਂ ਨੇ ਨਹਿਰੂ ਔਰ ਪਟੇਲ ਔਰ ਗਾਂਧੀ ਵਿਚਲਾ ਜਿਹੜਾ ਸ਼ੁੱਧ ਬਨਾਰਸੀ ਹਿੰਦੂ ਸੀ ਉਹ ਦੇਖਿਆ ਕਿ ਉਹ ਇਸ ਵੇਲੇ ਜੋ ਵੀ ਕਰ ਰਹੇ ਨੇ ਉਹ ਮੋਮੋ ਠੱਗਣੀਆਂ ਕਰ ਰਹੇ ਨੇ, ਅਜੇ ਅੰਗਰੇਜ਼ ਇੱਥੇ ਬੈਠੇ ਨੇ, ਤੇ ਜੇ ਇਹਨਾਂ ਦੀ ਇਹੀ ਲਾਈਨ ਹੈ ਕਿ ਅਲਟੀਮੇਟਲੀ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਿਹੜਾ ਆਇਨ ਬਣੇਗਾ, ਕਨਸਟੀਟਿਊਸ਼ਨ ਬਣੇਗਾ, ਉਹ ਸਿੰਪਲ ਮੈਜੋਰਟੀ ਨਾਲ ਬਣੇਗਾ, ਤੇ ਸਿੰਪਲ ਮੈਜੋਰਟੀ ਜ਼ਾਹਰ ਹੈ ਕਿ ਹਿੰਦੂਆਂ ਦੀ ਨੁਮਾਇੰਦਾ ਜਮਾਤ ਇਸ ਕਾਂਗਰਸ ਦੇ ਕੋਲ ਹੋਏਗੀ ਔਰ ਅਲਟੀਮੇਟਲੀ ਉਸ ਚੋਂ ਮੁਸਲਮਾਨ ਕੌਮ ਦੀ ਗੁਲਾਮੀ ਨਿਕਲੇਗੀ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ 1930s ਦੇ ਵਿੱਚ ਜਦੋਂ ਚੋਣਾਂ ਤੋਂ ਬਾਅਦ, ਜਦੋਂ ਕਿ ਸੈਪਰੇਟ ਇਲੈਕਟੋਰੇਟ ਸੀ, ਹਿੰਦੂ ਜਿਹੜੇ ਨੇ ਆਪਣੇ ਨੁਮਾਇੰਦੇ ਚੁਣਦੇ ਸੀ, ਮੁਸਲਮਾਨ ਆਪਣੇ ਚੁਣਦੇ ਸੀ, ਇਵਨ ਸਿੱਖਾਂ ਦਾ ਵੀ ਸੈਪਰੇਟ ਇਲੈਕਟੋਰੇਟ ਸੀ। ਇਹੀ ਕਾਰਨ ਹੈ ਕਿ ਇਹੀ ਤਿੰਨ ਕੌਮਾਂ ਦੀ ਨੁਮਾਇੰਦਗੀ ਕਾਂਗਰਸ ਔਰ ਮੁਸਲਿਮ ਲੀਗ ਔਰ ਅਕਾਲੀ ਦਲ ਜਦੋਂ ਫਾਈਨਲ
ਡੈਲੀਬਰੇਸ਼ਨਸ ਵੀ ਹੋਈਆਂ ਨੇ ਇੰਗਲੈਂਡ ਦੇ ਵਿੱਚ, ਜਿਨ੍ਹਾਂ ਨੂੰ ਰਾਉਂਡ ਟੇਬਲ ਕਾਨਫਰੰਸਿਸ ਕਿਹਾ ਜਾਂਦਾ ਹੈ। ਸੋ ਇਹ ਤਿੰਨ ਹੀ ਮੁੱਖ ਧਿਰਾਂ ਸੀ, ਕਿਉਂਕਿ ਇਹਨਾਂ ਨੂੰ ਹੀ ਟ੍ਰਾਂਸਫਰ ਆਫ ਪਾਵਰ ਦੇ ਥੱਲੇ ਜਿਹੜਾ ਨੈਗੋਸ਼ੀਏਟ ਕਰਨ ਦਾ ਹੱਕ ਮਿਲਿਆ ਸੀ। ਇਹਨਾਂ ਦੇ ਕੋਲ ਹੀ ਸੈਪਰੇਟ ਇਲੈਕਟੋਰੇਟ ਸੀ। ਔਰ 1930 ਦੇ ਵਿੱਚ ਜਦੋਂ ਅਜੇ ਮੁਸਲਿਮ ਲੀਗ ਇੰਨੀ ਪਾਵਰਫੁਲ ਨਹੀਂ ਸੀ ਔਰ ਭਾਰਤ ਦੇ ਮੁਸਲਮਾਨ ਅਜੇ ਇਹਨਾਂ ਦੀ ਖੇਡ ਨੂੰ ਨਹੀਂ ਸੀ ਸਮਝ ਸਕਿਆ, ਅਜੇ ਕਾਂਗਰਸ ਦੇ ਚੁੰਗਲ 'ਚ ਫਸੇ ਹੋਏ ਸੀ, ਤੇ ਪਹਿਲੀ ਹਕੂਮਤ ਜਿਹੜੀ ਯੂਪੀ ਸੀਪੀ ਜਾਂ ਜਿਸ ਨੂੰ ਉਸ ਵੇਲੇ ਮੁੰਬਈ ਪ੍ਰੋਵਿੰਸ ਕਹਿੰਦੇ ਸੀ, ਬੰਬੇ, ਜਿਹਦੇ ਚੋਂ ਬਾਅਦ 'ਚ ਗੁਜਰਾਤ ਔਰ ਮਹਾਰਾਸ਼ਟਰ ਕੱਢਿਆ ਇਹਨਾਂ ਨੇ, ਉਹਦੇ 'ਚ ਕਾਂਗਰਸ ਦੀਆਂ ਹਕੂਮਤਾਂ ਬਣੀਆਂ। ਔਰ ਜਿਸ ਕਿਸਮ ਦੀਆਂ ਕਮਿਊਨਲ ਪਾਲਿਸੀਜ਼ ਉਹਨਾਂ ਨੇ ਲਿਆਂਦੀਆਂ, ਅੱਜ ਅਸੀਂ ਜਦੋਂ ਆਰਐਸਐਸ ਸਕੂਲਾਂ ਦੇ ਵਿੱਚ ਉਹ ਵੰਦੇ ਮਾਤਰਮ ਪੜ੍ਹਨ ਤੇ ਮਜਬੂਰ ਕਰ ਰਹੀ ਹੈ, ਜਾਂ ਉਹਨਾਂ ਦੇ ਸਿਲੇਬਸ ਦੇ ਵਿੱਚ ਸੂਰਜ ਨੂੰ ਪਾਣੀ ਦੇਣਾ, ਸੂਰਜ ਦੀ ਪੂਜਾ ਦਾ ਔਰ ਇਹ ਸਾਰਾ ਵਿਧਾਨ ਹੈ, ਤੇ ਇਹ ਇਨਫੈਕਟ ਜਿਹੜੀ ਕਾਂਗਰਸ ਦੀ ਹਕੂਮਤ 1930 ਚ ਬਣੀ ਸੀ ਉਸ ਦੇ ਵਿੱਚ ਵੀ ਸੀ, ਜਿਸ ਨੇ ਇੱਕ ਵਾਰ ਆਇਨਾ ਦਿਖਾ ਦਿੱਤਾ ਮੁਸਲਮਾਨ ਲੀਡਰਸ਼ਿਪ ਨੂੰ, ਮੁਸਲਿਮ ਲੀਗ ਦੀ, ਕਿ ਵੀ ਇਹ ਜਦੋਂ ਆਜ਼ਾਦ ਹੋ ਗਿਆ ਭਾਰਤ, ਅੰਗਰੇਜ਼ ਚਲੇ ਗਏ ਤੇ ਕਿਸ ਕਿਸਮ ਦਾ ਇਹ ਵਰਤਾਰਾ ਕਰਨਗੇ। ਸੋ ਜ਼ਾਹਰ ਹੈ ਕਿ ਉਹਨਾਂ ਦੀ ਏਬਲ ਲੀਡਰਸ਼ਿਪ ਨੇ ਮੁਸਲਮਾਨ ਕੌਮ ਨੂੰ, ਹਾਲਾਂਕਿ ਇਹਦੇ 'ਚ ਇਹ ਨਹੀਂ ਹੈ ਕਿ ਸਾਰੇ ਹੀ ਨਾਲ ਲੱਗ ਗਏ। ਜਦੋਂ ਅਸੀਂ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕਾਂ ਦੀ ਗੱਲ ਕਰਦੇ ਹਾਂ, ਜਾਂ ਖਾਨ ਅਬਦੁਲ ਗਫਾਰ ਖਾਨ ਜਿਹੜੇ ਪਖਤੂਨ ਜਿਹੜੇ ਨੇ ਉਹ ਉਹਨਾਂ ਦੇ ਲੀਡਰ ਸੀ, ਔਰ ਹੋਰ ਵੀ ਜਿਹੜੇ ਵਿਦਨ ਦਾ ਕੰਟਰੀ ਜਿਹੜੇ ਗਾਂਧੀ ਦੇ ਉੱਤੇ ਇਤਬਾਰ ਕਰਦੇ ਸੀ। ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਤਾਂ ਸ਼ੋ ਬॉय ਕਹਿੰਦੇ ਸੀ, ਕਾਂਗਰਸ ਦਾ ਕਾਇਦੇ ਆਜ਼ਮ। ਇਹ ਠੀਕ ਇਸੇ ਤਰ੍ਹਾਂ ਹੀ ਸੀ ਜਿਵੇਂ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ, ਪਿਛਲੇ ਲਗਭਗ 30 ਸਾਲ ਤੋਂ ਹੀ ਕਰ ਰਹੇ ਹਾਂ, 30 ਤੋਂ ਜ਼ਿਆਦਾ ਸਾਲਾਂ ਤੋਂ। ਔਰ ਇੱਕ ਤਬਕਾ ਸਿੱਖਾਂ ਦਾ ਜਿਹੜਾ ਹੁਣ ਜਿਹਨਾਂ ਦਾ ਉਹ ਲੱਥ ਰਿਹਾ ਭੂਤ, ਜਿਉਂ-ਜਿਉਂ ਮੋਦੀ ਦੀ ਸੈਕੰਡ ਟਰਮ ਸ਼ੁਰੂ ਹੋਈ ਹੈ, ਔਰ ਅੱਜ ਹੀ ਦਫ਼ਤਰ ਦੇ ਵਿੱਚ ਸਾਡੇ ਕਸ਼ਮੀਰੀ ਲੀਡਰ ਵੀ ਆਏ ਹੋਏ ਸੀ ਔਰ ਗੱਲਬਾਤ ਚੱਲ ਰਹੀ ਸੀ, ਤੇ ਮੈਂ ਕਿਹਾ ਜੀ ਅਸੀਂ ਤਾਂ ਹੁਣ ਖਾਲਿਸਤਾਨ ਠੇਕੇ ਤੇ ਦੇ ਦਿੱਤਾ ਵੀ ਜਿਹੜੇ ਸਾਡੇ ਤੋਂ 30 ਸਾਲ ਚ ਨਹੀਂ ਬਣੇ ਉਹਨਾਂ ਨੂੰ ਹੁਣ ਮੋਦੀ ਬਣਾਏਗਾ। ਸੋ ਜ਼ਾਹਰ ਹੈ ਕਿ ਉਸ ਪੀਰੀਅਡ ਦੇ ਵਿੱਚ ਵੀ ਇਸ ਕਿਸਮ ਦੇ ਮੁਸਲਮਾਨ ਸਨ ਜਿਹੜੇ ਪਾਕਿਸਤਾਨ ਦੀ ਵਿਰੋਧਤਾ ਕਰਦੇ ਸੀ, ਜਿਵੇਂ ਅੱਜ ਵੀ ਜਿਹੜੇ ਸਿੱਖ ਸਮਝਦੇ ਰਹੇ ਜੀ ਨਹੀਂ ਵੱਡਾ ਦੇਸ਼, ਸਾਡੇ ਕੋਲ ਜ਼ਿਆਦਾ ਓਪਰਚੁਨਿਟੀ ਔਰ ਸੈਕੂਲਰ ਇੰਡੀਆ ਤੇ ਫਲਾਣਾ ਢਿਮਕਾ, ਉਹਨਾਂ ਦਾ ਭੂਤ ਵੀ ਲੱਥ ਗਿਆ ਹੈ, ਬਾਕੀਆਂ ਦਾ ਲੱਥ ਜਾਏਗਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿਹੜੇ ਹਾਲਾਤ ਭਾਰਤ ਦੇ ਵਿੱਚ ਆਰਐਸਐਸ ਦੀ ਜਿਹੜੀ ਆਊਟਫਿਟ ਹੈ, ਬੀਜੇਪੀ, ਉਹਦੀ ਹਕੂਮਤ ਨੇ ਬਣਾਏ ਨੇ, ਪਹਿਲੀ ਟਰਮ ਵੇਲੇ ਵੀ ਦੂਸਰੀ ਵੇਲੇ ਵੀ। ਅੱਜ ਉਹ ਲੋਕ ਵੀ ਜੰਮੂ ਕਸ਼ਮੀਰ ਜਦੋਂ ਅਸੀਂ ਫਾਰੂਕ ਅਬਦੁੱਲਾ ਜਿਹੜਾ ਹਾਊਸ ਅਰੈਸਟ ਦੇ ਥੱਲੇ ਹੈ, ਉਹਨੇ ਜਦੋਂ ਕਿਹਾ ਕਿ ਜੀ ਹੁਣ ਤਾਂ ਇਹ ਲੱਗਦਾ ਹੈ ਵੀ ਕਾਇਦੇ ਆਜ਼ਮ ਦਾ ਸਟੈਂਡ ਠੀਕ ਸੀ ਜਦੋਂ ਉਹਨਾਂ ਨੇ ਪਾਕਿਸਤਾਨ ਬਣਾਇਆ। ਔਰ ਇਹ ਗੱਲ ਜਦੋਂ ਅੱਜ ਇਮਰਾਨ ਖਾਨ ਸਾਹਿਬ ਨੇ ਪਾਕਿਸਤਾਨ ਦਾ, ਕਿਉਂਕਿ ਯੌਮ-ਏ ਆਜ਼ਾਦੀ ਹੈ ਉਸ ਦੇ ਉੱਤੇ ਤਾਂ ਉਹਨਾਂ ਨੇ ਗੱਲ ਕੀਤੀ, ਪਰ ਕਿਉਂਕਿ ਆਲਰੇਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਕਮੇਟੀ ਦੀ ਮੀਟਿੰਗ 'ਚ ਫੈਸਲੇ ਲਏ ਗਏ ਸੀ ਜਿਹਦੇ 'ਚ ਕਿ ਇੰਡੀਆ ਦਾ ਹਾਈ ਕਮਿਸ਼ਨਰ ਵਾਪਸ ਜਿਹੜਾ ਉਹਨੂੰ ਪੈਕ ਕਰਕੇ ਭੇਜਿਆ ਗਿਆ, ਟ੍ਰੇਡ ਸਸਪੈਂਡ ਕੀਤੀ ਗਈ, ਔਰ ਸਮਝੌਤਾ ਐਕਸਪ੍ਰੈਸ, ਥਾਰ ਐਕਸਪ੍ਰੈਸ ਜਿਹੜੀ ਹੈ ਇਹ ਰੱਦ ਕੀਤੀ ਗਈ। ਤਾਂ ਉਹਦੇ 'ਚ ਇਹ ਸੀ ਕਿ 14 ਅਗਸਤ ਦਾ ਦਿਨ ਜਿਹੜਾ ਪਾਕਿਸਤਾਨ ਦਾ ਯੌਮ-ਏ ਆਜ਼ਾਦੀ ਹੈ, ਇਹ ਕਸ਼ਮੀਰ ਸੋਲੀਡੈਰਿਟੀ ਡੇ ਦੇ ਤੌਰ ਤੇ ਵੀ ਮਨਾਇਆ ਜਾਏ। ਜ਼ਾਹਰ ਹੈ ਸੋਲੀਡੈਰਿਟੀ ਇਕਜੁੱਟਤਾ ਨੂੰ ਕਹਿੰਦੇ ਨੇ, ਔਰ ਇਹ ਦੁਨੀਆ ਭਰ ਦੇ ਵਿੱਚ ਅੱਜ ਮਨਾਇਆ ਜਾ ਰਿਹਾ। ਸੋ ਅਸੀਂ ਇਹ ਸਮਝਦੇ ਹਾਂ, ਔਰ ਖਾਸ ਤੌਰ ਤੇ ਇਸ ਵਾਰ ਇਮਰਾਨ ਖਾਨ ਸਾਹਿਬ ਨੇ ਕਸ਼ਮੀਰੀਆਂ ਨੂੰ ਇਹ ਮੈਸੇਜ ਵੀ ਦਿੱਤਾ, ਔਰ ਉਹਨਾਂ ਨੇ ਆਜ਼ਾਦ ਕਸ਼ਮੀਰ ਦੀ ਕੈਪੀਟਲ ਮੁਜ਼ੱਫਰਾਬਾਦ, ਉਸ ਦੇ ਵਿੱਚ ਜਿਹੜੀ ਉਹਨਾਂ ਦੀ ਲੈਜਿਸਲੇਚਰ ਅਸੈਂਬਲੀ ਹੈ, ਜਿਹਦੇ 41 ਇਲੈਕਟਿਡ ਮੈਂਬਰ ਹੁੰਦੇ ਨੇ, 8 ਕੋਆਪਟਡ ਨੇ ਜਿਨ੍ਹਾਂ 'ਚ 5 ਬੀਬੀਆਂ ਹੁੰਦੀਆਂ, ਇੱਕ ਟੈਕਨੋਕ੍ਰੈਟਸ ਚੋਂ ਹੈ, ਇੱਕ ਉਲਮਾ ਚੋਂ ਹੈ, ਔਰ ਇੱਕ ਡਾਇਸਪੋਰਾ ਕਸ਼ਮੀਰੀਆਂ ਚੋਂ। ਅੱਜ ਉਹਨਾਂ ਨੇ ਇਮਰਾਨ ਖਾਨ ਸਾਹਿਬ ਨੇ ਐਡਰੈਸ ਕੀਤਾ, ਔਰ ਇਹ ਵੀ ਇੱਕ ਚੰਗਾ ਜੈਸਚਰ ਸੀ ਕਿ ਬਜਾਏ ਕਿਸੇ ਹੋਰ ਥਾਂ ਦੇ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ, ਉਹਨਾਂ ਨੇ ਕਸ਼ਮੀਰੀਆਂ ਦੇ ਨਾਲ ਜਿਹੜਾ ਆਜ਼ਾਦ ਕਸ਼ਮੀਰ ਦੀ ਉਸ ਲੈਜਿਸਲੇਚਰ 'ਚ ਐਡਰੈਸ ਕਰਕੇ ਕੀਤਾ। ਔਰ ਉਹਨਾਂ ਨੇ ਜਿਹੜਾ ਇਸ ਮੌਕੇ ਦੇ ਉੱਤੇ ਜਿਹੜਾ ਉਹਨਾਂ ਦੀ ਸਟੇਟਮੈਂਟ ਹੈ ਉਹ ਰਿਮਾਰਕੇਬਲ ਹੈ, ਔਰ ਮੈਂ ਸਮਝਦਾ ਹਾਂ ਵੀ ਜਿਹੜਾ ਅਸੀਂ ਪਿਛਲੇ ਆਲਮੋਸਟ 30 ਸਾਲ ਤੋਂ ਕਹਿੰਦੇ ਰਹੇ, ਔਰ 6-7 ਸਾਲ ਤੋਂ TV 84 ਰਾਹੀਂ, ਕਿਉਂਕਿ ਬਹੁਤ ਸਾਰੇ ਵੀਰਾਂ ਦੀਆਂ ਕਾਲਾਂ ਵੀ ਆਈਆਂ ਇਸ ਤੇ, ਉਹ ਕਹਿਣ ਲੱਗੇ ਕਿ ਜੀ ਅੱਜ ਇਮਰਾਨ ਖਾਨ ਸਾਹਿਬ ਨੇ ਉਹੀ ਕੁਝ ਦੁਹਰਾਇਆ ਜਿਹੜਾ ਤੁਸੀਂ ਆਲਮੋਸਟ 6-7 ਸਾਲ ਤੋਂ TV 84 ਰਾਹੀਂ ਕਹਿ ਰਹੇ ਹੋ। ਮੈਂ ਕਿਹਾ ਜੀ ਨਹੀਂ, ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਹੋਏਗਾ, ਕਿਉਂਕਿ ਉਹ ਵੈਲ ਰੈਡ ਨੇ, ਆਕਸਫੋਰਡ ਚੋਂ, ਦੂਸਰਾ ਔਰ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ
ਉਹਨਾਂ ਦੀ ਚੰਗੀ ਸਮਝ ਹੈ। ਜੀ ਲੇਕਿਨ ਕਈ ਵਾਰ ਜਿਵੇਂ ਜਿਹੜੇ ਭਲੇ ਲੋਕ ਹੁੰਦੇ ਨੇ ਉਹਨਾਂ ਨੇ ਤਬਾਹੀਆਂ ਵੀ ਦੇਖੀਆਂ ਹੋਈਆਂ ਨੇ ਵਰਲਡ ਵਾਰਸ ਦੀਆਂ, ਵਰਲਡ ਵਾਰ 1, ਵਰਲਡ ਵਾਰ 2, ਔਰ ਅਲਟੀਮੇਟਲੀ ਜਿਹੜਾ ਉਹਨਾਂ ਦਾ ਇਸ ਜੋ ਭਾਰਤ ਨੇ ਆਈਨੀ ਗੁੰਡਾਗਰਦੀ ਕੀਤੀ ਜੀ 5 ਅਗਸਤ ਨੂੰ, ਉਸ ਤੋਂ ਪਹਿਲਾਂ ਤੱਕ ਇਮਰਾਨ ਖਾਨ ਸਾਹਿਬ ਇਹ ਸਮਝਦੇ ਸੀ ਕਿ ਵੀ ਕੋਈ ਵੀ ਮਸਲਾ ਦੁਨੀਆ ਦੇ ਵਿੱਚ ਉਹ ਜੰਗ ਨਾਲ ਹੱਲ ਨਹੀਂ ਹੁੰਦਾ, ਉਹ ਗੱਲਬਾਤ ਰਾਹੀਂ ਹੱਲ ਹੁੰਦਾ, ਔਰ ਜੰਗਾਂ ਤੋਂ ਬਾਅਦ ਵੀ ਗੱਲਬਾਤ ਹੀ ਹੁੰਦੀ ਹੈ। ਔਰ ਜਦੋਂ ਉਹਨਾਂ ਨੇ ਆਪਣਾ ਨੈਸ਼ਨਲ ਅਸੈਂਬਲੀ ਨੂੰ ਐਡਰੈਸ ਕੀਤਾ ਸੀ ਤਾਂ ਉਹਦੇ 'ਚ ਵੀ ਉਹਨਾਂ ਨੇ ਇਹੀ ਕਿਹਾ ਸੀ ਕਿ ਦੇਖੋ ਭਾਈ, ਇੱਕ ਪਾਸੇ ਜਰਮਨ ਸੀ, ਇੱਕ ਪਾਸੇ ਜਾਪਾਨ ਸੀ, ਜਾਂ ਇੱਕ ਪਾਸੇ ਇੰਗਲੈਂਡ ਸੀ, ਇੱਕ ਪਾਸੇ ਜਰਮਨ ਸੀ, ਜਰਮਨ ਤੇ ਫਰਾਂਸ ਸੀ, ਉਹੀ ਅੱਜ ਇੱਕ ਦੂਜੇ ਦੇ ਅਲਾਈ ਨੇ, ਯੂਰਪੀਅਨ ਯੂਨੀਅਨ ਬਣੀ ਹੈ, ਔਰ ਉਹ ਸਾਰੀਆਂ ਉਹਨਾਂ ਨੇ ਦੁਸ਼ਮਣੀਆਂ ਭੁਲਾਈਆਂ ਨੇ। ਵੀ ਇਨ ਦਾ ਐਂਡ ਆਫ ਦਾ ਡੇ ਮਾਜ਼ੀ ਵੱਲ ਨਾ ਦੇਖੋ, ਜਿਵੇਂ ਉਹ ਕਹਿੰਦੇ ਸੀ ਕਿ ਮਾਜ਼ੀ ਤੋਂ ਸਬਕ ਸਿੱਖੋ, ਮੌਜੂਦਾ ਵਕਤ ਦੇ ਵਿੱਚ ਦੇਖੋ ਔਰ ਆਪਣੇ ਮੁਸਤਕਬਲ ਨੂੰ ਬਣਾਓ। ਔਰ ਜਿਵੇਂ ਉਹ ਉਹਨਾਂ ਦਾ ਕਹਿਣਾ ਸੀ ਕਿ ਭਾਈ ਦੋਵੇਂ ਪਾਸੇ ਭਾਰਤ ਔਰ ਪਾਕਿਸਤਾਨ ਸਾਡੀ ਵੱਡੀ ਆਬਾਦੀ ਗੁਰਬਤ ਦੇ ਵਿੱਚ ਹੈ, ਗਰੀਬੀ 'ਚ ਹੈ, ਹੈਲਥ ਸਰਵਿਸਿਜ਼ ਨਹੀਂ ਨੇ, ਔਰ ਬਾਕੀ ਜਿਹੜਾ ਲਾਈਫ ਸਟਾਈਲ ਬੜਾ ਗੁਰਬਤ ਵਾਲਾ ਹੈ ਕਿ ਵੀ ਅਸੀਂ ਜਿਹੜੀ ਜੰਗ ਲੜੀ ਉਹ ਗੁਰਬਤ ਦੇ ਖਿਲਾਫ ਲੜੀ ਹੈ, ਗਰੀਬੀ ਦੇ ਖਿਲਾਫ ਲੜੀ ਹੈ। ਪਰ ਮੈਂ ਸਮਝਦਾ ਹਾਂ ਕਿ ਵੀ ਇਸ ਪਾਸੇ ਤਾਂ ਇਹ ਚੱਲ ਰਿਹਾ ਸੀ, ਨੋਬਿਲਿਟੀ ਸੀ, ਔਰ ਉਹਨਾਂ ਦਾ ਕਹਿਣਾ ਸੀ ਕਿ ਕਸ਼ਮੀਰ ਸਮੇਤ ਜਿਹੜੇ ਸਾਰੇ ਮਸਲੇ ਨੇ ਉਹ ਗੱਲਬਾਤ ਰਾਹੀਂ ਹੱਲ ਹੋ ਸਕਦੇ ਨੇ। ਲੇਕਿਨ ਇਹਦਾ ਜਵਾਬ ਜਿਸ ਅੰਦਾਜ਼ ਪਹਿਲਾਂ ਮੋਦੀ ਸਰਕਾਰ ਨੇ 2014 ਦੇ ਵੇਲੇ ਆਪਣੀਆਂ ਨੀਤੀਆਂ ਜਿਹੜੀ ਲਗਾਤਾਰਤਾ ਨਾਲ ਐਨ ਚੋਣਾਂ ਦੇ ਮੌਕੇ ਪੁਲਵਾਮਾ ਦਾ ਡਰਾਮਾ ਕਰਕੇ ਪਾਕਿਸਤਾਨ ਦੀ ਸੋਵਰਨਿਟੀ ਵਾਇਓਲੇਟ ਕੀਤੀ, ਪਰ ਇਹਦੇ ਬਾਵਜੂਦ ਇਮਰਾਨ ਖਾਨ ਹੋਰਾਂ ਦਾ ਜਿਵੇਂ ਉਹਨਾਂ ਨੇ ਗੁੱਡਵਿਲ ਜੈਸਚਰ ਦਿੱਤਾ, ਅਭਿਨੰਦਨ, ਜਿਹਨੂੰ ਹੁਣ ਇਹਨਾਂ ਨੇ ਇਸ 15 ਅਗਸਤ ਦੇ ਮੌਕੇ ਵੀਰ ਚੱਕਰ ਦਿੱਤਾ ਹੈ, ਪਤਾ ਨਹੀਂ ਕਿਸ ਕਾਇਰਤਾ ਦਾ ਜਿਹੜਾ ਉਹ ਅਵਾਰਡ ਹੈ, ਲੇਕਿਨ ਉਹਨਾਂ ਨੇ ਉਹਨੂੰ ਫੌਰਨ ਵਾਪਸ ਵੀ ਕੀਤਾ ਔਰ ਉਹਨਾਂ ਨੇ ਬੜੇ ਸੰਜਮ ਦੇ ਨਾਲ, ਬੜੇ ਪੇਸ਼ੈਂਸ ਦੇ ਨਾਲ, ਕੋਈ ਭੜਕਾਟ ਵਾਲੀ ਗੱਲ ਨਹੀਂ ਕੀਤੀ। ਔਰ ਇੱਥੋਂ ਤੱਕ ਵੀ ਉਹਨਾਂ ਨੇ ਜਦੋਂ ਤੁਸੀਂ ਕਹਿੰਦੇ ਹੋ ਕਿਸੇ ਨੂੰ ਰਿਝਾਣ ਦੇ ਲਈ, ਉਹਨਾਂ ਨੇ ਕਿਹਾ ਜੀ ਕਿ ਚੋਣਾਂ 'ਚ ਇਹਨਾਂ ਦੀ ਜਿੱਤ ਹੋਏਗੀ ਔਰ ਅਸੀਂ ਉਹਨਾਂ ਜਿਹੜੀ ਕੋਈ ਵੀ ਪਰਮਾਨੈਂਟ ਪੀਸ ਡਿਸਕਸ ਹੋ ਸਕਦੀ ਹੈ ਉਹ ਬੀਜੇਪੀ ਦੇ ਨਾਲ ਹੀ ਹੋ ਸਕਦੀ ਹੈ। ਸੋ ਜ਼ਾਹਰ ਹੈ ਉਦੋਂ ਅਸੀਂ ਵੀ ਇਸ ਦਾ ਨੋਟਿਸ ਲਿਆ ਸੀ, ਹੋਰਾਂ ਨੂੰ ਵੀ ਲੱਗਾ ਵੀ ਇਹ ਤਾਂ ਉਹਨਾਂ ਨੂੰ ਵਿਕਟਰੀ ਪਲੈਟਰ ਤੇ ਰੱਖ ਕੇ ਦੇ ਰਹੇ ਨੇ। ਪਰ ਮੈਂ ਸਮਝਦਾ ਵੀ ਇਹ ਹੁੰਦਾ ਟੂ ਦਾ ਐਕਸਟ੍ਰੀਮ ਜਾਣਾ ਜਾਂ ਐਕਸਟਰਾ ਮਾਈਲ ਜਾਣਾ ਦੱਸਣ ਦੇ ਲਈ ਕਿ ਭਾਈ ਬੇਸ਼ੱਕ ਇੱਥੇ ਤੁਸੀਂ ਬੀਜੇਪੀ ਵਾਲੇ ਰੂਲ ਕਰੋ, ਸਾਨੂੰ ਕੋਈ ਜਿਹੜੀ ਹੈ ਸਮੱਸਿਆ ਨਹੀਂ ਹੈ, ਪਰ ਤੁਹਾਡੇ ਨਾਲ ਵੀ ਅਸੀਂ ਗੱਲਬਾਤ ਕਰਕੇ ਮਸਲਾ ਹੱਲ ਕਰਨਾ ਚਾਹੁੰਦੇ। ਬਿਲਕੁਲ। ਪਰ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਜਦੋਂ ਦੀ ਇਹ ਹਕੂਮਤ ਬਣੀ ਹੈ ਔਰ ਇਹ ਮੋਦੀ ਅਮਿਤ ਸ਼ਾਹ ਸੀਰੀਅਲ ਕਿਲਰ ਇਸ ਲਈ ਨੇ, ਪਹਿਲਾਂ ਇਹਨਾਂ ਨੇ 2002 ਚ ਗੁਜਰਾਤ ਚ ਹਜ਼ਾਰਾਂ ਮੁਸਲਮਾਨ, ਉੱਥੇ ਵੀ ਇਹ ਹੋਮ ਮਿਨਿਸਟਰ ਸੀ, ਮੋਦੀ ਚੀਫ ਮਿਨਿਸਟਰ ਸੀ, ਪਰ ਇਹ ਸੀਰੀਅਲ ਕਿਲਰਸ ਨੇ ਇਸ ਵਾਰ ਤਾਂ ਜਿਸ ਹੱਦ ਤੱਕ ਮੁਸਤਕਬਲ ਦੀਆਂ ਕਿਲਿੰਗਸ ਦਾ ਜਿਹੜਾ ਬਲੂਪ੍ਰਿੰਟ ਜਾਰੀ ਕਰ ਦਿੱਤਾ ਹੈ, ਉਸ ਤਾਂ ਤਬਾਹੀ ਤੋਂ ਬਿਨਾ ਕੁਝ ਵੀ ਨਜ਼ਰ ਨਹੀਂ ਆਉਂਦਾ। ਔਰ ਜ਼ਾਹਰ ਹੈ ਕਿ ਉਹਨਾਂ ਨੇ ਜੋ ਸਟੈਪ ਲਿਆ ਉਸ ਤੋਂ ਬਾਅਦ ਇਮਰਾਨ ਖਾਨ ਹੋਰਾਂ ਨੇ ਆਪਣੀ ਬਿਲਕੁਲ ਠੀਕ ਲਾਈਨ ਲਈ ਔਰ ਅਸੀਂ ਉਹਨਾਂ ਦੀ ਜਿਹੜੀ ਸਪੀਚ ਮੁਜ਼ੱਫਰਾਬਾਦ ਆਜ਼ਾਦ ਕਸ਼ਮੀਰ ਅਸੈਂਬਲੀ 'ਚ ਹੈ ਉਹਨੂੰ ਡਿਟੇਲ 'ਚ ਡਿਸਕਸ ਵੀ ਕਰਾਂਗੇ। ਪਰ ਨਾਲ ਹੀ ਮੈਂ ਇਹ ਦੱਸਦੇ ਹਾਂ ਕਿ ਅੱਜ ਕਿਉਂਕਿ ਕਸ਼ਮੀਰ ਸੋਲੀਡੈਰਿਟੀ ਡੇ ਵੀ ਇਸ ਦੇ ਨਾਲ ਜੁੜਿਆ ਔਰ ਸਾਡੇ ਸਟੂਡੀਓ ਦੇ ਵਿੱਚ ਮਲਕ ਸਾਹਿਬ ਆਉਣਗੇ ਔਰ ਅਸੀਂ 9:30 ਤੋਂ 10:30 ਕਸ਼ਮੀਰ ਸੋਲੀਡੈਰਿਟੀ ਡੇ ਔਰ ਇਸ ਦੀ ਬੈਕਗ੍ਰਾਉਂਡ ਜ਼ਾਹਰ ਹੈ 14 ਅਗਸਤ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਵੀ ਕਹਿੰਦੇ ਹਾਂ, ਇਹ ਵੀ ਅੰਡਰ ਡਿਸਕਸ਼ਨ ਹੋਏਗਾ। ਬਿਲਕੁਲ। ਔਰ ਇਸ ਤੁਸੀਂ ਪ੍ਰੋਗਰਾਮ ਦੇ ਨਾਲ ਵੀ ਜੁੜੇ ਰਹਿਣ ਔਰ ਅਸੀਂ ਇਹ ਵੀ ਦੱਸ ਦਈਏ ਕਿ ਕੱਲ ਨੂੰ ਸਾਡਾ ਕਸ਼ਮੀਰੀਆਂ ਦਾ, ਭਾਰਤ ਦੇ ਮੁਸਲਮਾਨਾਂ ਦਾ, ਮਾਈਨੋਰਿਟੀਜ਼ ਦਾ ਕਾਲਾ ਦਿਨ ਹੈ, ਬਲੈਕ ਡੇ ਹੈ, ਜਿਸ ਨੂੰ ਇਹ ਭਾਰਤ ਦੇ ਬ੍ਰਾਹਮਣਵਾਦੀ ਆਜ਼ਾਦੀ ਦਿਵਸ ਕਹਿੰਦੇ ਨੇ। ਔਰ ਇਸ ਦਿਨ ਨਾਲ ਸੰਬੰਧਿਤ ਵੀ ਔਰ ਇਸ ਤੋਂ ਪਹਿਲਾਂ ਜਿਹੜੀ ਹੈ ਕਾਲ ਵੀ ਦਿੱਤੀ ਗਈ ਸੀ ਸਿੱਖਸ ਫਾਰ ਜਸਟਿਸ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ, ਕਿ ਆਪਣੇ ਘਰਾਂ ਦੇ ਬਾਹਰ ਵੀ ਖਾਲਿਸਤਾਨ ਦਾ ਝੰਡਾ ਲਹਿਰਾਓ। ਤੇ ਅਸੀਂ ਕੱਲ ਕਿਉਂਕਿ ਵਾਸ਼ਿੰਗਟਨ ਡੀਸੀ ਸੀ ਔਰ ਉੱਥੇ ਉਸ ਤੋਂ ਪਹਿਲਾਂ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਮੈਰੀਲੈਂਡ ਦੇ ਵਿੱਚ ਇੱਕ ਪ੍ਰੋਗਰਾਮ ਹੈ ਔਰ ਜ਼ਾਹਰ ਹੈ ਚੱਠਾ ਸਾਹਿਬ ਨੇ ਵੀ ਝੰਡਾ ਖਾਲਿਸਤਾਨ ਦਾ ਆਪਣੇ ਘਰ ਦੇ ਬਾਹਰ ਝੁਲਾਇਆ ਔਰ ਸਾਡੀ ਟੀਮ ਨੇ ਜਿਹੜਾ ਸਾਨੂੰ ਵੀ ਉਸ ਝੰਡੇ ਦੇ ਨਾਲ ਜਿਹੜਾ ਉਹ ਕੈਮਰਾਬੰਦ ਕੀਤਾ ਔਰ ਦਰਸ਼ਕ ਦੇਖ ਸਕਦੇ ਨੇ। ਔਰ ਮੈਨੂੰ ਜਿਵੇਂ ਅੱਜ ਅਵਤਾਰ ਸਿੰਘ ਪੰਨੂ ਜਿਹੜੇ ਕੋਆਰਡੀਨੇਟਰ ਨੇ ਸਿੱਖਸ ਫਾਰ ਜਸਟਿਸ ਦੇ, ਉਹ ਦੱਸ ਰਹੇ ਸੀ ਕਿ ਈਵਨ
ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਇਹ ਝੰਡਾ ਝੁਲਾਇਆ ਗਿਆ ਔਰ ਪੰਜਾਬ ਦੇ ਸਾਹਨੇਵਾਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਔਰ ਦੁਨੀਆ ਦੇ 30 ਦੇ ਕਰੀਬ ਦੇਸ਼ਾਂ ਦੇ ਵਿੱਚ ਕੱਲ ਜੀ ਜਿਹੜਾ ਕਿ ਕਾਲਾ ਦਿਵਸ ਹੈ ਪਰ ਅਸੀਂ ਉਸ ਨੂੰ ਆਪਣਾ ਆਜ਼ਾਦੀ ਦਿਵਸ ਝੰਡਾ ਲਹਿਰਾਉਣ ਦੇ ਦਿਵਸ ਦੇ ਤੌਰ ਤੇ ਸੈਲੀਬ੍ਰੇਟ ਕਰਾਂਗੇ। So nice. ਕੱਲ ਬਹੁਤ ਵੱਡੀ ਗੈਦਰਿੰਗ ਇੰਡੀਅਨ ਮਿਸ਼ਨ ਜਿਹੜਾ UN ਮਿਸ਼ਨ ਹੈ ਉਹਦੇ ਬਾਹਰ ਇਕੱਠੀ ਹੋਏਗੀ 11 ਵਜੇ ਔਰ ਉੱਥੋਂ ਮਾਰਚ ਕਰਕੇ ਯੂਨਾਈਟਿਡ ਨੇਸ਼ਨਸ ਤੱਕ ਜਿਹੜਾ ਹੈੱਡਕੁਆਟਰ ਤੱਕ ਉਹ ਗੈਦਰਿੰਗ ਆਏਗੀ। ਉਹਦੇ ਵਿੱਚ ਕਸ਼ਮੀਰੀ ਵੀ ਵੱਡੀ ਗਿਣਤੀ ਸ਼ਾਮਲ ਹੋ ਰਹੇ ਨੇ ਔਰ ਖਾਸ ਪ੍ਰਬੰਧ ਕੀਤਾ ਗਿਆ ਹੈ ਕਿ ਉੱਥੇ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਜਾਏਗਾ ਔਰ ਕਸ਼ਮੀਰ ਦਾ ਝੰਡਾ ਵੀ। ਜਦੋਂ ਹੁਣ ਇਹਨਾਂ ਨੇ 370 ਖਤਮ ਕੀਤਾ ਹੈ ਜ਼ਾਹਰ ਹੈ ਕਸ਼ਮੀਰ ਦਾ ਜਿਹੜਾ ਅੱਡ ਫਲੈਗ ਸੀ ਉਸ ਦਾ ਵੀ ਖਾਤਮਾ ਕਰ ਦਿੱਤਾ। ਲੇਕਿਨ ਅਸੀਂ ਇਹ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਜਿੱਥੇ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ ਉੱਥੇ ਇਹ ਝੰਡਾ ਵੀ ਨਾਲ ਝੁੱਲੇਗਾ ਇਹ ਦੱਸਣ ਦੇ ਲਈ ਕਿ ਹੁਣ ਇਹ ਜਿਹੜਾ ਢੋਂਗ ਸੀ ਆਰਟੀਕਲ 370 ਦਾ ਜਾਂ 35A ਦਾ ਇਸ ਨੂੰ ਵੀ ਅਸੀਂ ਖਤਮ ਕਰ ਦਿੱਤਾ ਹੈ ਔਰ ਹੁਣ ਮੁਕੰਮਲ ਭਾਰਤੀ ਕਬਜ਼ੇ ਤੋਂ ਜਿਹੜੀ ਆਜ਼ਾਦੀ ਹੈ ਉਹੀ ਸਾਡਾ ਅਲਟੀਮੇਟ ਹੈ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਇਸ ਸਾਰੇ ਦੇ ਨਾਲ ਜਿੱਥੇ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਨੇ ਅੱਜ ਦੀਆਂ ਪ੍ਰਮੁੱਖ ਖਬਰਾਂ ਔਰ ਇਹਦਾ ਜਦੋਂ ਅਸੀਂ 15 ਅਗਸਤ ਨਾਲ ਮੇਲ ਕਰਕੇ ਦੇਖਦੇ ਤੇ ਫਿਰ ਜ਼ਾਹਰ ਹੈ ਕਿ ਕੀ ਮੈਸੇਜ ਦਿੱਤਾ ਜਾ ਰਿਹਾ ਹੈ। 2 ਸਾਲ ਪਹਿਲਾਂ ਰਾਜਸਥਾਨ ਦੇ ਵਿੱਚ ਜਿਵੇਂ ਪਹਿਲੂ ਖਾਨ ਦਾ ਕੇਸ ਜਿਹੜਾ ਉਦੋਂ ਸੋਸ਼ਲ ਮੀਡੀਆ ਔਰ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਉਹਦੀ ਲਿੰਚਿੰਗ ਕੀਤੀ ਗਈ ਸੀ। ਅੱਜ ਜਿਹੜਾ ਲੋਅਰ ਕੋਰਟ ਦਾ ਜੱਜ ਹੈ ਉਹਨੇ ਜਿਹੜੇ 6 ਅਕਿਊਜ਼ਡ ਸੀ ਉਸ ਦੇ ਵਿੱਚ ਦੋਸ਼ੀ ਮੁਲਜ਼ਮ ਉਹਨਾਂ ਨੂੰ ਬਰੀ ਕਰ ਦਿੱਤਾ ਹੈ ਕਿ ਜੀ ਇਹਨਾਂ ਦੇ ਖਿਲਾਫ ਕੋਈ ਗਵਾਹੀ ਨਹੀਂ ਕੋਈ ਐਵੀਡੈਂਸ ਨਹੀਂ ਹੈ। ਸੋ ਇਹ ਆਪਣੇ ਆਪ ਦੇ ਵਿੱਚ ਹੀ ਦੱਸ ਰਿਹਾ ਵੀ ਗੱਲ ਕਿਸ ਡਾਇਰੈਕਸ਼ਨ ਨੂੰ ਜਾ ਰਹੀ ਹੈ। ਸੋ ਇੱਕ ਪਾਸੇ ਉੱਥੇ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਦਾ ਇੱਕ ਜਿਹੜਾ ਛੋਟਾ ਜਿਹਾ ਝਲਕਾਰਾ ਇੱਕ ਗਰੁੱਪ ਜਿਹੜਾ ਕਿ ਮੈਂ ਸਮਝਦਾ ਵੀ ਬੇਸ਼ੱਕ ਉੱਥੇ ਬੇਈਮਾਨੀ ਦਾ ਔਰ ਦੂਸਰੇ ਦਾ ਵੀ ਕੋਈ ਅੰਤ ਨਹੀਂ ਹੈ ਔਰ ਇਸ ਵੇਲੇ ਬਹੁਤ ਸਾਰੇ ਜਿਹੜੇ ਬਹੁ ਗਿਣਤੀ ਹਿੰਦੂ ਨੇ ਉਹ ਬੀਜੇਪੀ ਦੇ ਨਾਲ ਖਲੋਤੇ ਨੇ ਪਰ ਕੁਛ ਨਾ ਕੁਛ ਐਸੇ ਇਮਾਨਦਾਰ ਜਿਹੜੇ ਸਮਝਦੇ ਨੇ ਕਿ ਜੋ ਕੁਛ ਇਹ ਕਰ ਰਿਹਾ ਹੈ ਮੋਦੀ ਔਰ ਅਮਿਤ ਸ਼ਾਹ ਇਹ ਭਾਰਤ ਦੀਆਂ ਜੜ੍ਹਾਂ 'ਚ ਤੇਲ ਦੇ ਰਿਹਾ। ਅਲਟੀਮੇਟਲੀ ਦੇਸ਼ ਡਿਸਇੰਟੀਗ੍ਰੇਟ ਹੋਏਗਾ ਜਿਵੇਂ ਚਿਦੰਬਰਮ ਨੇ ਵੀ ਕਿਹਾ ਕਿ ਦਿਸ ਇਜ਼ ਬਿਗਨਿੰਗ ਆਫ ਐਨ ਐਂਡ ਆਫ ਡਿਸਇੰਟੀਗ੍ਰੇਸ਼ਨ ਆਫ ਇੰਡੀਆ ਕਿ ਭਾਰਤ ਦੇ ਟੁੱਟਣ ਦੀ ਹੈ। ਔਰ ਇਹ ਖਬਰ ਵੀ ਅੱਜ ਬੜੀ ਪ੍ਰੋਮੀਨੈਂਟਲੀ ਸਾਰੇ ਪਾਸੇ ਡਿਸਕਸ ਹੋ ਰਹੀ ਹੈ ਕਿ ਟੀਮ ਜਿਹਦੇ ਚ ਕਿ ਨੋਟਡ ਇਕੋਨੋਮਿਸਟ ਜੀਨ ਡਰੀਸ ਸਨ, ਐਕਟਿਵਿਸਟ ਕਵਿਤਾ ਕ੍ਰਿਸ਼ਨਨ ਸਨ, ਮੈਮੂਨਾ ਮੌਲਾ ਸਨ ਔਰ ਵਿਮਾ ਭਾਈ ਉਹਨਾਂ ਨੇ ਜਿਹੜਾ ਕਸ਼ਮੀਰ ਦਾ ਦੌਰਾ ਕੀਤਾ ਆਪਣੇ ਲੈਵਲ ਦੇ ਉੱਤੇ ਕੋਈ ਕਿਸੇ ਸੋਰਸ ਰਾਹੀਂ ਕਿਉਂਕਿ ਹਮੇਸ਼ਾ ਜਿੰਨੀਆਂ ਮਰਜ਼ੀ ਪਾਬੰਦੀਆਂ ਹੋਣ ਜਿਨ੍ਹਾਂ ਨੇ ਸੱਚ ਲੱਭਣੇ ਉਹ ਲੱਭ ਲੈਂਦੇ ਨੇ। ਔਰ ਉਹਨਾਂ ਨੇ ਜੋ ਕਸ਼ਮੀਰ ਦੇ ਵਿੱਚ ਇਸ ਵੇਲੇ ਕਿਹਾ ਜਾ ਰਿਹਾ ਹੈ ਕਿ ਜੀ ਬਹੁਤ ਖੁਸ਼ ਲੋਕ ਤਾਂ ਇਹ ਨੇ ਔਰ ਇਸ ਤੋਂ ਵੱਡੀ ਝੂਠ ਔਰ ਸ਼ਰਮ ਦੀ ਕੀ ਗੱਲ ਹੋ ਸਕਦੀ ਹੈ ਕਿ ਅੱਜ ਜਦੋਂ ਕਿ ਭਾਰਤ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਲੋਕਾਂ ਨੂੰ ਐਡਰੈਸ ਕਰਦਾ ਨਿਊ ਈਅਰ ਜਿਹੜਾ ਇੰਡੀਪੈਂਡੈਂਸ ਡੇ ਈਵ ਦੇ ਉੱਤੇ ਔਰ ਅੱਜ ਉਹਨੇ ਜਿਹੜਾ ਆਪਣਾ ਐਡਰੈਸ ਕੀਤਾ ਜਿਹੜਾ ਪਹਾੜੇ ਦਾ ਟੱਟੂ ਲਿਆਂਦਾ ਹੋਇਆ ਮਿਸਟਰ ਕੋਵਿੰਦ ਦਾ ਉਹਨੇ ਕਿਹਾ ਪੀਪਲ ਆਫ ਜੰਮੂ ਐਂਡ ਕਸ਼ਮੀਰ ਐਂਡ ਲਦਾਖ ਵਿਲ ਬੈਨੀਫਿਟ from abrogation of Article 370. वो ये कह रहे President Ramnath Kovind on Wednesday expressed confidence that scrapping provisions of Article 370 that gave special status to Jammu and Kashmir and bifurcation of the state into 2 union territories will be of immense benefit to people of those regions. Delivering the Independence Day address to the nation, Kovind also said changes made in Jammu and Kashmir and Ladakh recently will enable the people to access and enjoy the same rights, same privileges and same facilities as their fellow citizens in the rest of the country. So ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਝੂਠ ਕਿਸ ਹੱਦ ਤੱਕ ਵੇਚਿਆ ਜਾ ਰਿਹਾ ਪਰ ਕਸ਼ਮੀਰ ਵਾਦੀ 'ਚ ਕੀ ਚੱਲ ਰਿਹਾ ਹੈ। ਅਸੀਂ ਕੱਲ ਬੇਸ਼ੱਕ ਵਾਸ਼ਿੰਗਟਨ ਡੀਸੀ ਤੋਂ ਪ੍ਰੋਗਰਾਮ ਕੀਤਾ 2 ਸੈਗਮੈਂਟਸ ਦੇ ਵਿੱਚ ਹੀ ਪਰ ਉਹਦੇ 'ਚ ਅਸੀਂ ਵੇਰਵੇ ਦੇ ਨਾਲ ਦੱਸਿਆ ਸੀ ਕਿ ਵੀ ਉੱਥੇ ਚੱਲ ਕੀ ਰਿਹਾ ਔਰ ਕਿਵੇਂ BBC ਔਰ ਰਾਇਟਰ ਔਰ ਅਲ ਜਜ਼ੀਰਾ ਔਰ ਈਵਨ ਹੁਣ CNN ਨੇ ਵੀ ਇਹਨਾਂ ਦਾ ਜਿਹੜਾ ਝੂਠ ਹੈ ਐਕਸਪੋਜ਼ ਕੀਤਾ। ਪਰ ਇਸ ਸਾਰੇ ਦੇ ਨਾਲ ਮੋਦੀ ਔਰ ਅਮਿਤ ਸ਼ਾਹ ਸੀਰੀਅਲ ਕਿਲਰ ਕੀ ਕਰ ਰਹੇ ਨੇ, ਬਿਲਕੁਲ ਅਜੀਤ ਡੋਵਲ ਜਿਹੜਾ ਉੱਥੇ ਬੈਠਾ ਹੈ ਉਹ ਕੀ ਕਰ ਰਿਹਾ ਹੈ, ਫੌਜ ਔਰ CRPF ਕੀ ਕਰ ਰਹੀ ਹੈ। ਲੇਕਿਨ ਸਭ ਤੋਂ ਸ਼ਰਮਨਾਕ ਗੱਲ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਦੇਖਦੇ ਹਾਂ ਦੁਨੀਆ ਜਦੋਂ ਜਮਹੂਰੀਅਤ ਦੀ ਗੱਲ ਹੁੰਦੀ ਹੈ
ਤੇ ਮੀਡੀਆ ਨੂੰ ਫੋਰਥ ਪਿਲਰ ਕਿਹਾ ਜਾਂਦਾ ਹੈ ਜੀ ਡੈਮੋਕ੍ਰੇਸੀ ਦਾ, ਕਿ ਵੀ ਇੱਕ ਪਾਸੇ ਲੈਜਿਸਲੇਚਰ ਹੈ, ਐਗਜ਼ੈਕਟਿਵ ਹੈ ਔਰ ਜੁਡੀਸ਼ਰੀ ਹੈ। ਜੀ ਔਰ ਭਾਰਤ ਹਮੇਸ਼ਾ ਜਿਹੜਾ ਇਹ ਕਲੇਮ ਕਰਦਾ ਹੈ ਕਿ ਜੀ ਅਸੀਂ ਵੱਡੀ ਜਮਹੂਰੀਅਤ ਹਾਂ, ਉੱਥੇ ਮੀਡੀਆ ਦਾ ਵੀ ਕੀ ਹਾਲ ਹੈ। ਹੁਣ ਇਹ ਜਿਹਨਾਂ ਪੰਜਾਂ ਦੀ ਟੀਮ ਦਾ ਮੈਂ ਜ਼ਿਕਰ ਕੀਤਾ ਹੈ, ਇਹਨਾਂ ਨੇ ਪ੍ਰੈਸ ਕਲੱਬ ਆਫ ਇੰਡੀਆ 'ਚ ਅੱਜ ਜਿਹੜੀ ਹੈ ਉਹ ਆਪਣਾ ਪ੍ਰੈਜੈਂਟੇਸ਼ਨ ਦੇਣੀ ਸੀ, ਉਹਨਾਂ ਨੇ ਫੋਟੋਜ਼ ਵੀ ਸਕਰੀਨ ਕਰਨੀਆਂ ਸੀ ਔਰ 10 ਮਿੰਟ ਦੀ ਡਾਕੂਮੈਂਟਰੀ ਜਿਹੜੀ ਕਿ ਉਹਨਾਂ ਨੇ ਡਾਇਰੈਕਟ ਵਿਟਨੈਸਿਸ ਉੱਥੇ ਜਿਹੜੀ ਉਹਨਾਂ ਨਾਲ ਗੱਲ ਕਰਕੇ ਬਣਾਈ। ਜੀ ਪਰ ਐਨ ਮੌਕੇ ਦੇ ਉੱਤੇ ਉਹਨਾਂ ਦਾ ਜਦੋਂ ਇਨਵਾਈਟ ਵੀ ਜਾ ਚੁੱਕਾ ਸੀ ਔਰ ਮੀਡੀਆ ਔਰ ਦੂਸਰੇ ਲੋਕ ਉੱਥੇ ਪਹੁੰਚ ਰਹੇ ਸੀ, ਪ੍ਰੈਸ ਕਲੱਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਵੀਡੀਓ ਦਿਖਾ ਸਕਦੇ ਹੋ, ਨਾ ਤੁਸੀਂ ਪਿਕਚਰਸ ਦਿਖਾ ਸਕਦੇ ਹੋ। ਜੀ ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਆਪਣੀ ਈਮੇਲ ਰਾਹੀਂ ਜਿਹੜੇ ਵੀ ਲੋਕ ਸੀ ਉਹਨਾਂ ਨੂੰ ਟੈਗ ਕੀਤਾ ਹੈ, ਪਰ ਇਹ ਆਪਣੇ ਆਪ 'ਚ ਹੀ ਦੱਸਦਾ ਹੈ ਵੀ ਹੁਣ ਇਹ ਜਿਹੜਾ ਪ੍ਰੈਸ ਕਲੱਬ ਹੈ ਇਹ ਦਿੱਲੀ ਦੇ ਵਿੱਚ ਹੈ। ਇਹੀ ਨਹੀਂ ਕਿ ਜਿਹੜਾ ਗੈਗ ਆਰਡਰ ਹੈ ਜਿਹਨੇ ਤੁਹਾਡਾ ਗਲਾ ਘੁੱਟਿਆ ਹੋਇਆ ਹੈ ਇਹ ਜੰਮੂ ਕਸ਼ਮੀਰ ਜਾਂ ਜੰਮੂ ਫ੍ਰੀ ਹੋ ਗਿਆ ਜੀ ਕਸ਼ਮੀਰ 'ਚ ਹੈ, ਈਵਨ ਦਿੱਲੀ ਤੱਕ ਵੀ ਇਸ ਦੀ ਕੀ ਮਾਰ ਹੈ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੀਡੀਆ ਦੇ ਉਸ ਜਿਹੜੇ ਪ੍ਰੈਸ ਕਲੱਬ ਹੁੰਦੇ ਨੇ ਇਹ ਮੀਡੀਆ ਦੀ ਹੱਬ ਹੁੰਦੀ ਹੈ। ਬਿਲਕੁਲ। ਤੇ ਜੇ ਉੱਥੇ ਪਿਕਚਰ ਦਿਖਾਣ ਔਰ ਡਾਕੂਮੈਂਟਰੀ ਦਿਖਾਣ ਦੇ ਉੱਤੇ ਪਾਬੰਦੀ ਹੈ, ਔਰ ਇਹ ਖਬਰ ਹੈ ਮੇਨਲੀ ਕਿ ਐਕਟਿਵਿਸਟ ਡਿਨਾਈਡ ਪਰਮਿਸ਼ਨ ਟੂ ਸ਼ੋ ਕਸ਼ਮੀਰ ਵੀਡੀਓ ਐਟ ਪ੍ਰੈਸ ਕਲੱਬ, ਇਹਨਾਂ ਦਾ ਨਾਂ ਦੇ ਕੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਡਾਕੂਮੈਂਟਰੀ ਬਣਾਈ ਹੈ ਜਿਹਦਾ ਨਾਂ ਹੈ ਕਸ਼ਮੀਰ ਕੇਜਡ, ਕਿ ਕਸ਼ਮੀਰ ਨੂੰ ਤੁਸੀਂ ਇੱਕ ਪਿੰਜਰਾ ਬਣਾ ਦਿੱਤਾ ਹੈ, ਕਸ਼ਮੀਰੀ ਉਸ ਪਿੰਜਰੇ 'ਚ ਬੰਦ ਨੇ। ਔਰ ਵੈਸੇ ਇਹਦੇ 'ਚ ਮੈਨੂੰ ਦੇਖਣ ਦਾ ਮੌਕਾ ਤਾਂ ਨਹੀਂ ਬਣਿਆ ਕਿਉਂਕਿ ਅੱਜ ਅਸੀਂ ਡਰਾਈਵ ਬੈਕ ਕੀਤਾ ਹੈ ਵਾਸ਼ਿੰਗਟਨ ਡੀਸੀ ਤੋਂ, ਪਰ ਉਹਨਾਂ ਦੇ ਕਹਿਣ ਮੁਤਾਬਕ YouTube ਤੇ ਉਹਨਾਂ ਨੇ ਅਪਲੋਡ ਕਰ ਦਿੱਤੀ ਹੈ। ਅਸੀਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਜੇ ਜਿਹੜਾ ਕਾਪੀਰਾਈਟ ਦਾ ਕੋਈ ਨਾ ਵਾਇਲੇਸ਼ਨ ਹੋਈ ਤਾਂ ਅਸੀਂ ਉਹ ਦਿਖਾਣਾ ਵੀ ਚਾਹਾਂਗੇ। ਔਰ ਲੇਕਿਨ ਪ੍ਰੈਸ ਕਲੱਬ ਨੇ ਇਹ ਦਿਖਾਣ ਨਹੀਂ ਦਿੱਤੀ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਬੜੀ ਕਲੀਅਰਲੀ ਉਹਨਾਂ ਨੇ 5 ਦਿਨ ਦੀ ਵਿਜ਼ਿਟ ਸੀ ਕਸ਼ਮੀਰ ਦੀ, ਉਹਨਾਂ ਨੇ ਜਿਹੜਾ ਅਬਜ਼ਰਵ ਕੀਤਾ ਹੈ ਕਿ ਇੰਟੈਂਸ ਐਂਡ ਵਰਚੁਅਲੀ ਯੂਨੈਨਿਮਸ ਐਂਗਰ, ਯੂਨੈਨਿਮਸ ਮਤਲਬ ਹਰ ਇੱਕ ਜਿਹੜਾ ਹੈ ਉਹ ਐਂਗਰੀ ਹੈ ਅਗੇਂਸਟ ਦਾ ਗਵਰਨਮੈਂਟਸ ਅਨਾਉਂਸਮੈਂਟ ਟੂ ਐਬਰੋਗੇਟ ਆਰਟੀਕਲ 370। A man from Safkadal in downtown Srinagar, he said the government has treated us Kashmiris like slaves, taking decisions about our lives and our future while we are captive। ਗੁਲਾਮਾਂ ਦਾ ਹੀ ਹੁੰਦਾ ਨਾ, ਗੁਲਾਮ ਆਪਣਾ ਫੈਸਲਾ ਤੇ ਲੈਂਦਾ ਹੀ ਨਹੀਂ ਜੀ, ਫੈਸਲਾ ਉਹਦਾ ਮਾਲਕ ਲੈਂਦਾ ਜਿਹਦਾ ਉਹ ਗੁਲਾਮ ਹੁੰਦਾ ਕਿ ਵੀ ਅਸੀਂ ਕੇਜ ਦੇ ਵਿੱਚ ਸਾਨੂੰ ਵਸਾ ਕੇ ਸਾਡੀ ਕਿਸਮਤ ਦਾ ਫੈਸਲਾ ਉਹਨਾਂ ਨੇ ਕੀਤਾ, ਅਸੀਂ ਤਾਂ ਗੁਲਾਮ। ਫਿਰ ਉਹਨਾਂ ਨੇ ਕਿਹਾ ਕਿ ਵੀ ਈਵਨ ਦਾ ਰਿਪੋਰਟ ਆਲਸੋ observes that there is widespread anger against the Indian media. In conclusion, on behalf of the authors, the report demands immediate restoration of Article 370 and Article 35A and the restoration of communication in the state. ਔਰ ਫਿਰ ਇਹ ਸਾਰੇ ਦੇ ਉੱਤੇ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕਰਨ ਨਹੀਂ ਦਿੱਤਾ ਜਾਂ ਸਟੇਜ ਨਹੀਂ ਕਰਨ ਦਿੱਤਾ। ਈਵਨ ਸ਼ਾਹ ਫੈਸਲ ਜਿਹੜਾ ਕੱਲ ਤੱਕ ਵੱਡਾ ਬਿਊਰੋਕਰੇਟ ਸੀ ਕਸ਼ਮੀਰ ਜੋ ਰਿਜ਼ਾਈਨ ਕਰਕੇ ਉਹਨੇ ਕਿਹਾ ਜੀ ਮੈਂ ਆਪਣੇ ਲੋਕਾਂ ਨਾਲ ਜਿਹੜਾ ਉਹਨਾਂ ਨੂੰ ਮੈਂ ਸਰਵ ਕਰਨਾ ਹੈ। ਸੋ ਉਹ ਇਸਤਨਬੁਲ ਟਰਕੀ ਜਾ ਰਿਹਾ ਸੀ, ਜਾਣ ਦੇ ਲਈ ਉਹ ਦਿੱਲੀ ਸ੍ਰੀਨਗਰ ਤੋਂ ਦਿੱਲੀ ਆਇਆ, ਦਿੱਲੀ 에ਅਰਪੋਰਟ ਦੇ ਉੱਤੇ ਉਹਨੂੰ ਰੋਕ ਕੇ ਉਹਨਾਂ ਨੇ ਵਾਪਸ ਸ੍ਰੀਨਗਰ ਭੇਜਿਆ ਔਰ ਉੱਥੇ ਉਹਨੂੰ ਪਬਲਿਕ ਸੇਫਟੀ ਐਕਟ ਦੇ ਥੱਲੇ ਜੇਲ੍ਹ ਦੇ ਅੰਦਰ ਬੰਦ ਕਰਤਾ। ਸੋ ਇਸ ਵੇਲੇ ਇਹੀ ਨਹੀਂ ਵੀ ਕੱਲੀ ਪੋਲੀਟੀਕਲ ਲੀਡਰਸ਼ਿਪ ਉੱਥੇ ਜੇਲ੍ਹ ਦੇ ਅੰਦਰ ਜਿਹੜੀ ਹੈ ਉਸ ਪਿੰਜਰੇ ਦੇ ਵਿੱਚ ਹੈ, ਉਹਨਾਂ ਦੇ ਇਕਨੋਮਿਸਟ, ਉਹਨਾਂ ਦੇ ਉਹ ਕੋਈ ਵੀ ਬੰਦਾ ਜਿਹੜਾ ਗੱਲ ਕਰ ਸਕਦਾ ਹੈ ਔਰ ਕਿਵੇਂ ਉਹਨਾਂ ਦੇ ਐਕਟਿਵਿਸਟ ਨੂੰ ਜਿਹੜਾ ਉਹ ਜਹਾਜ਼ਾਂ ਰਾਹੀਂ ਲਿਆ ਕੇ ਬਰੇਲੀ ਦੇ ਵਿੱਚ ਆਗਰੇ ਦੀ ਜੇਲ੍ਹ 'ਚ ਬੰਦ ਕੀਤਾ ਜਾ ਰਿਹਾ। ਔਰ ਇਹ ਸਾਰੇ ਦੇ ਉੱਤੇ ਜਿਹੜਾ ਖਾਸ ਤੌਰ ਤੇ ਮੈਂ ਸਮਝਦਾ ਵੀ ਇਮਰਾਨ ਖਾਨ ਹੋਰਾਂ ਨੇ ਇਸ ਦੇ ਉੱਤੇ ਜੋ ਅੱਜ ਮੁਜ਼ੱਫਰਾਬਾਦ ਆਜ਼ਾਦ ਕਸ਼ਮੀਰ ਅਸੈਂਬਲੀ 'ਚ ਕਿਹਾ ਉਹ ਬੜਾ ਅਹਿਮੀਅਤ ਵਾਲਾ ਹੈ ਔਰ ਉਹਨਾਂ ਨੇ ਪੂਰਾ ਕੇਸ ਬਿਲਡ ਕੀਤਾ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ 1930s 'ਚ ਜੋ ਨਾਜ਼ੀਆਂ ਨੇ ਜਰਮਨੀ ਦੇ ਵਿੱਚ ਕੀਤਾ ਸੀ ਉਹੀ ਕੁਝ ਹੋ ਰਿਹਾ, ਗੱਲ ਉਸ ਡਾਇਰੈਕਸ਼ਨ 'ਚ ਜਾ ਰਹੀ ਹੈ। ਔਰ ਜਿਹੜੀ ਗੱਲ ਸਾਡਾ ਟਾਈਟਲ ਵੀ ਹੈ ਇਸ ਸੈਗਮੈਂਟ ਦਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਵਕਤ ਆ ਗਿਆ ਅਸੀਂ ਭਾਰਤ ਨੂੰ ਸਬਕ ਸਿਖਾਵਾਂਗੇ, ਕਿਉਂਕਿ ਉਹਨਾਂ ਨੇ ਕਿਹਾ ਜੀ ਇਹਨਾਂ ਦੀ ਬਦਨੀਤੀ, ਇਹਨਾਂ ਨੇ ਇਸ ਕਿਸਮ ਦਾ ਹੀ ਐਕਸ਼ਨ ਹੈ ਆਜ਼ਾਦ ਕਸ਼ਮੀਰ ਦੇ ਉੱਤੇ ਵੀ ਕਬਜ਼ਾ ਕਰਨ ਲਈ ਕਰ ਸਕਦੇ ਨੇ, ਸਾਡੇ ਕੋਲ ਇਸ ਦੀ ਜਾਣਕਾਰੀ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ ਗੱਲਾਂ ਖਾਸ ਤੌਰ ਤੇ ਕਹੀਆਂ, ਉਹਨਾਂ ਨੇ ਕਿਹਾ ਜੀ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ
ਔਰ ਇਸ ਨੂੰ ਅਸੀਂ ਕਦੇ ਵੀ ਜਿਹੜਾ ਹੈ, ਉਹਨਾਂ ਨੇ ਕਿਹਾ ਕਿ ਵੀ ਇਤਿਹਾਸ ਨੂੰ ਜੇ ਦੇਖੀਏ ਤੇ ਦੁਨੀਆ 'ਚ ਬਿਮਾਰ ਦਿਮਾਗ ਤੇ ਬਿਨਾਂ ਤਹਿਜ਼ੀਬ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਬਹੁਤ ਕਤਲੇਆਮ ਮਚਾਇਆ, ਕੋਹਰਾਮ ਮਚਾਇਆ ਜੀ। ਔਰ ਲੋਕਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਇਹ ਜਿਹੜੀ ਜਿਸ ਕਿਸਮ ਦੀ ਇਹ ਵਿਚਾਰਧਾਰਾ ਹੈ ਇਹ ਕਿੱਧਰ ਨੂੰ ਆਰਐਸਐਸ ਦੀ ਉਹ ਗੱਲ ਕਰ ਰਹੇ ਨੇ ਔਰ ਬਿਲਕੁਲ ਹਿੰਦੁਸਤਾਨ ਦੀ ਕਿ ਵੀ ਇਹ ਸਾਨੂੰ ਦਹਿਸ਼ਤਗਰਦ ਕਹਿੰਦੇ ਸੀ ਤੇ ਭਾਰਤ ਨੂੰ ਕਿਹਾ ਜਾਂਦਾ ਸੀ ਜੀ ਇਹ ਬੜਾ ਟੋਲਰੈਂਸ ਵਾਲਾ ਮੁਲਕ ਹੈ। ਤੇ ਜੇ ਹੁਣ ਇਸ ਵਿਚਾਰਧਾਰਾ ਦਾ ਜਿਹਨੂੰ ਮੋਦੀ ਐਂਡ ਕੰਪਨੀ ਤੋੜ ਰਹੇ ਨੇ ਕਿਸੇ ਨੂੰ ਨੁਕਸਾਨ ਹੋਏਗਾ ਤੇ ਸਭ ਤੋਂ ਜ਼ਿਆਦਾ ਭਾਰਤ ਨੂੰ ਹੋਏਗਾ। ਉਹਨਾਂ ਨੇ ਕਿਹਾ ਜੀ ਭਾਰਤ ਨੇ ਇਹ ਕਨਸਟੀਟਿਊਸ਼ਨ ਦੀ ਆਰਟੀਕਲ 370 ਰੱਦ ਕਰ ਦਿੱਤਾ, ਇਹ ਤਾਂ ਸਾਡਾ ਮਸਲਾ ਹੀ ਨਹੀਂ ਸੀ। ਜੰਮੂ ਕਸ਼ਮੀਰ ਜਿਹੜਾ ਹੈ ਇਹਦਾ ਤਾਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਰਾਏਸ਼ੁਮਾਰੀ ਕਰਵਾਉਣ ਦਾ ਹੈ ਔਰ ਅਸੀਂ ਉਸ ਦੇ ਨਾਲ ਹੀ ਖੜੇ ਹਾਂ ਔਰ ਉੱਥੇ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਹੈ ਕਿ ਵੀ ਉੱਥੇ ਲੋਕ ਰੂਲ ਆਫ ਲਾ ਖਤਮ ਹੋ ਰਿਹਾ ਹੈ, ਜੱਜ ਡਰੇ ਹੋਏ ਨੇ, ਮੀਡੀਆ ਤੇ ਕੰਟਰੋਲ ਹੈ ਔਰ ਈਵਨ ਜਿਹੜੀ ਆਪੋਜੀਸ਼ਨ ਹੈ ਉਹਨਾਂ ਦੇ ਵੀ ਤੁਸੀਂ ਲੈਕਚਰ ਦੇਖੋ ਤਾਂ ਡਰ ਕੇ ਲੈਕਚਰ ਦੇ ਰਹੇ ਨੇ। ਇਹੋ ਜਿਹੇ ਕੁਝ ਨਾਜ਼ੀ ਜਰਮਨੀ 'ਚ ਹੁੰਦਾ ਸੀ, ਉਹਨਾਂ ਦੀ ਵਿਚਾਰਧਾਰਾ ਦੇ ਖਿਲਾਫ ਬੋਲਣ ਵਾਲੇ ਨੂੰ ਗਦਾਰ ਕਿਹਾ ਜਾਂਦਾ ਸੀ, ਉਹਨੂੰ ਮਾਰ ਦਿੱਤਾ ਜਾਂਦਾ ਸੀ ਜਾਂ ਭਜਾ ਦਿੱਤਾ ਜਾਂਦਾ ਸੀ। ਅੱਜ ਭਾਰਤ 'ਚ ਮੁਸਲਮਾਨ ਕੁਝ ਵੀ ਕਹੇ ਉਹਨੂੰ ਪਾਕਿਸਤਾਨ ਜਾਣ ਲਈ ਕਿਹਾ ਜਾਂਦਾ ਹੈ ਤੇ ਇੰਟੈਲੈਕਚੁਅਲ ਵੀ ਡਰਦੇ ਨੇ। ਔਰ ਜਿਵੇਂ ਮੈਨੂੰ ਅੱਜ ਕੋਈ ਦੱਸ ਰਿਹਾ ਸੀ ਕਿ ਵੀ ਜਾਵੇਦ ਅਖਤਰ ਔਰ ਸ਼ਬਾਨਾ ਆਜ਼ਮੀ ਜਿਹੜੇ ਬੜੇ ਇੰਡੀਅਨ ਨੈਸ਼ਨਲਿਸਟ ਹੁੰਦੇ ਨੇ, ਇੱਕ ਵਾਰੀ ਇਹ ਕਪਲ ਪਾਕਿਸਤਾਨ ਦੇ ਦੌਰੇ ਤੇ ਗਿਆ ਔਰ ਪਾਕਿਸਤਾਨੀ ਜਰਨਲਿਸਟ ਨੇ ਉਹਨੂੰ ਪੁੱਛਿਆ ਜਿਹੜਾ ਇਹਦੇ ਉਹਨੂੰ ਇਵੇਂ ਪਿਆ ਜਿਵੇਂ ਕਿ ਗਾਲ ਕੱਢੀ ਹੁੰਦੀ ਹੈ ਕਿ ਜੀ ਤੁਸੀਂ ਪਾਕਿਸਤਾਨ ਬਣਾ ਕੇ ਗਲਤੀ ਕੀਤੀ। ਉਹਨੇ ਕਿਹਾ ਜੀ ਮੀਡੀਆ 'ਚ ਜੋ ਕੁਝ ਚੱਲ ਰਿਹਾ ਸੀ ਅਸੀਂ ਤਾਂ ਟੀਵੀ ਤਾਂ ਦੂਜਾ ਦੇਖਣਾ ਸਭ ਕੁਝ ਪਹਿਲਾਂ ਹੀ ਬੰਦ ਕੀਤਾ ਹੋਇਆ ਸੀ ਤੇ ਹੁਣ ਡਿਸਕਵਰੀ ਚੈਨਲ ਹੀ ਅਸੀਂ ਦੇਖਦੇ ਸੀ। ਕਹਿੰਦੇ ਮੋਦੀ ਡਿਸਕਵਰੀ ਚੈਨਲ ਤੇ ਵੀ ਆ ਗਿਆ, ਉਹ ਵੀ ਅਸੀਂ ਬੰਦ ਕਰ। ਸੋ ਮਤਲਬ ਇਹ ਉਹ ਲੋਕ ਨੇ ਜਿਨ੍ਹਾਂ ਨੇ ਬਹੁਤ ਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਵੀ ਜਾਂ ਬਾਈ ਕਨਵਿਕਸ਼ਨ ਵੀ, ਕਿਉਂਕਿ ਇਹ ਕੈਫੇ ਆਜ਼ਮੀ ਜਾਂ ਦੂਸਰੇ ਸਾਰੀ ਲਿਬਰਲ ਲਾਈਨ ਸੀ ਜਿਹੜੇ ਕਿਸੇ ਮਜ਼ਹਬ 'ਚ ਨਾ ਯਕੀਨ ਰੱਖਣ ਵਾਲੇ ਲੋਕ, ਪਰ ਉਹਨਾਂ ਨੂੰ ਵੀ ਇਹ ਯਕੀਨ ਹੋਣਾ ਜੇ ਫਾਰੂਕ ਅਬਦੁੱਲਾ ਕਹਿ ਰਿਹਾ ਹੈ ਕਿ ਕਾਇਦੇ ਆਜ਼ਮ ਠੀਕ ਸਾਬਤ ਹੋ ਰਹੇ ਨੇ ਤੇ ਫਿਰ ਇਹ ਅੰਦਾਜ਼ਾ ਲਾਣਾ ਮੁਸ਼ਕਲ ਨਹੀਂ ਹੈ ਜਦੋਂ ਇਮਰਾਨ ਖਾਨ ਕਹਿੰਦੇ ਨੇ ਕਿ ਭਾਈ ਇਹ ਅੱਜ ਤਾਂ ਉੱਥੇ ਕੋਈ ਵੀ ਕੁਝ ਮੁਸਲਮਾਨ ਕਿਹਾ ਉਹਨੂੰ ਕਹਿੰਦਾ ਤੂੰ ਪਾਕਿਸਤਾਨ ਜਾ। ਫਿਰ ਉਹਨੇ ਕਿਹਾ ਵੀ ਇਹ ਭਾਰਤ ਨੂੰ ਤਬਾਹੀ ਵੱਲ ਜਾ ਰਹੇ ਨੇ। ਭਾਰਤ ਦੇ ਵਿੱਚ 18-19 ਕਰੋੜ ਮੁਸਲਮਾਨ ਨੇ, ਕੋਈ ਘੱਟ ਆਬਾਦੀ ਨਹੀਂ ਹੈ ਔਰ ਜੇ ਉਹਨਾਂ ਨੂੰ ਇਸ ਤਰ੍ਹਾਂ ਹੀ ਡਰਾਇਆ ਜਾਂਦਾ ਰਹੇਗਾ, ਉਹਨਾਂ ਦੇ ਹੱਕ ਖਤਮ ਕੀਤੇ ਜਾਣਗੇ ਤੇ ਫਿਰ ਉਸ ਦਾ ਰਿਐਕਸ਼ਨ ਹੋਏਗਾ। ਉਹਨਾਂ ਨੇ ਕਿਹਾ ਇੰਗਲੈਂਡ 'ਚ ਦੇਖ ਲਓ, ਮੈਨਚੈਸਟਰ ਤੇ ਬਰਮਿੰਗਮ ਜਿੱਥੇ ਲੋਕਾਂ ਨੂੰ ਦਬਾਇਆ ਜਾਂਦਾ ਸੀ ਉਹ ਕੱਟੜਪੰਥੀ ਬਣ ਗਏ ਨੇ ਔਰ ਹਿੰਦੁਸਤਾਨ ਦੇ ਵਿੱਚ ਵੀ ਇਵੇਂ ਹੀ ਹੋ ਰਿਹਾ। ਫਿਰ ਇੱਕ ਗੱਲ ਜਿਹੜੀ ਬੜੀ ਅਹਿਮੀਅਤ ਵਾਲੀ ਹੈ ਸਾਡੇ ਉਹਨਾਂ ਸਿੱਖ ਭਰਾਵਾਂ ਲਈ ਵੀ ਜਿਨ੍ਹਾਂ ਨੂੰ ਅਜੇ ਵੀ ਕਈ ਵਾਰੀ ਭਾਰਤ ਮਾਤਾ ਦਾ ਹੀਜ ਜਾਗਦਾ ਹੈ। ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਹਿੰਦੁਸਤਾਨ 'ਚ ਕ੍ਰਿਕਟ ਖੇਡਣ ਜਾਂਦਾ ਸੀ ਤੇ ਖਾਂਦੇ ਪੀਂਦੇ ਘਰਾਂ ਦੇ ਮੁਸਲਮਾਨਾਂ ਨੂੰ ਮੈਂ ਇਹ ਕਹਿੰਦੇ ਸੁਣਿਆ, ਮੈਨੂੰ ਕਹਿੰਦੇ ਸੀ ਕਿ 2 ਨੇਸ਼ਨ ਥਿਊਰੀ ਠੀਕ ਨਹੀਂ ਹੈ। ਅੱਜ ਉਹ ਵੀ ਕਹਿਣ ਲੱਗ ਗਏ ਕਿ ਜਿਨ੍ਹਾਂ ਠੀਕ ਸੀ ਔਰ ਕਸ਼ਮੀਰ 'ਚ ਜਿਹੜੇ ਭਾਰਤ ਸਮਰਥਕ ਨੇਤਾ ਸੀ ਉਹਨਾਂ ਨੇ ਵੀ ਫਾਰੂਕ ਅਬਦੁੱਲਾ, ਉਹਨੇ ਕਿਹਾ ਜੀ ਮੈਂ ਉਹਨੂੰ ਸੁਣਿਆ ਉਹ ਕਹਿੰਦਾ ਵੀ ਕਾਇਦੇ ਆਜ਼ਮ ਠੀਕ ਸੀ। ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਆਰਐਸਐਸ ਦਾ ਜਿੰਨ ਹੈ ਇਹ ਬੋਤਲ ਤੋਂ ਬਾਹਰ ਆਇਆ ਔਰ ਜ਼ਾਹਰ ਹੈ ਕਿ ਇਹ ਹੁਣ ਵਾਪਸ ਨਹੀਂ ਜਾਏਗਾ, ਅੱਗੇ ਵਧੇਗਾ। ਹੁਣ ਸਿੱਖਾਂ ਤੇ ਮੁਸ਼ਕਲ ਆਏਗੀ ਔਰ ਇਹ ਬਿਲਕੁਲ ਪ੍ਰੋਫਿਟਿਕ ਜਿਵੇਂ ਲਫ਼ਜ਼ ਹੁੰਦੇ ਨੇ। ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜਾ ਜਿੰਨ ਬਾਹਰ ਆ ਗਿਆ ਇਹ ਹੁਣ ਕਸ਼ਮੀਰੀਆਂ ਨਾਲ ਤਾਂ ਕਰਤਾ ਇਹਨਾਂ ਨੇ, ਜੋ ਹੁਣ ਸਿੱਖਾਂ ਦੀ ਵਾਰੀ ਆਏਗੀ, ਮੁਸ਼ਕਲ ਆਏਗੀ, ਦਲਿਤਾਂ ਤੇ ਆਏਗੀ, ਈਸਾਈਆਂ ਤੇ ਪਹਿਲਾਂ ਹੀ ਆ ਚੁੱਕੀ ਹੈ, ਮੁਸਲਮਾਨਾਂ ਨੂੰ ਤਾਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਉਹਨਾਂ ਨੇ ਕਿਹਾ ਵੀ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ ਨਜ਼ਰੀਆ ਇਹ ਕਸ਼ਮੀਰ ਤੱਕ ਨਹੀਂ ਰੁਕੇਗਾ, ਇਹ ਪਾਕਿਸਤਾਨ ਵੱਲ ਵੀ ਆਏਗਾ ਔਰ ਸਾਨੂੰ ਜਾਣਕਾਰੀ ਹੈ ਕਿ ਆਜ਼ਾਦ ਕਸ਼ਮੀਰ 'ਚ ਕੋਈ ਐਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਨੇ ਜਿਵੇਂ ਇਹਨਾਂ ਨੇ ਪੁਲਵਾਮਾ ਤੋਂ ਬਾਅਦ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਸ ਬਾਰੇ ਅਸੀਂ 2 ਵਾਰ ਨੈਸ਼ਨਲ ਸਿਕਿਉਰਿਟੀ ਕਮੇਟੀ ਦੀ ਮੀਟਿੰਗ ਵੀ ਕੀਤੀ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹਨਾਂ ਨੇ ਖੌਫਨਾਕ ਪਲਾਨ ਬਣਾਇਆ ਔਰ ਜੋ ਇਹ ਕਸ਼ਮੀਰ 'ਚ ਕਰ ਰਹੇ ਨੇ ਤੇ ਇਹ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ, ਮੈਂ ਪੈਗਾਮ ਦੇਣਾ ਚਾਹੁੰਦਾ ਮੋਦੀ ਨੂੰ ਕਿ ਤੁਸੀਂ ਐਕਸ਼ਨ ਲਓ, ਅਸੀਂ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਵਾਂਗੇ। ਫਿਰ ਉਹਨਾਂ ਨੇ ਪਾਕਿਸਤਾਨ ਦੀ ਫੌਜ ਦੀ ਸਿਫਤ ਕੀਤੀ ਕਿ ਭਾਈ ਇਹ ਸਾਨੂੰ ਜੰਗਾਂ ਦਾ ਬੜਾ ਜਿਹੜਾ ਐਕਸਪੀਰੀਅੰਸ ਹੈ, 20 ਸਾਲਾਂ ਤੋਂ ਅਸੀਂ ਸ਼ਹੀਦਾਂ ਦੀਆਂ ਲਾਸ਼ਾਂ ਹੀ ਚੁੱਕ ਰਹੇ ਹਾਂ ਔਰ ਪਾਕਿਸਤਾਨ ਦੀ ਫੌਜ ਤੇ ਕੌਮ ਤਿਆਰ ਹੈ। ਫੌਜ ਦੇ ਨਾਲ ਨਾਲ ਕੌਮ ਵੀ ਲੜੇਗੀ ਇਸ ਭਾਰਤੀ ਜ਼ੁਲਮ ਦੇ ਖਿਲਾਫ ਔਰ ਮੈਂ ਮੋਦੀ ਨੂੰ ਕਹਿ ਦਿਆਂ ਕਿ ਜੋ ਵੀ ਤੁਸੀਂ ਕੁਝ ਕਰੋਗੇ ਅਸੀਂ ਮੁਕਾਬਲਾ ਕਰਾਂਗੇ, ਅਖੀਰ ਤੱਕ ਜਾਵਾਂਗੇ ਕਿਉਂਕਿ ਅੱਲਾਹ ਤੋਂ ਬਿਨਾ
ਅਸੀਂ ਹੋਰ ਕਿਸੇ ਸਾਹਮਣੇ ਝੁਕਣ ਵਾਲੇ ਨਹੀਂ ਜੀ। ਹੈ। ਔਰ ਇਸ ਸਾਰੇ ਚੋਂ ਉਹਨਾਂ ਨੇ ਕਿਹਾ, ਫਿਰ ਉਹਨਾਂ ਨੇ ਉਹਦੀ ਨਾਜ਼ੀ ਤਰਜ਼ ਦੇ ਨਾਲ ਕੰਪੇਅਰ ਕੀਤਾ ਕਿ ਮੋਦੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ 370 ਖਤਮ ਕਰਕੇ ਅਸੀਂ ਖੁਸ਼ਹਾਲੀ ਲਿਆਵਾਂਗੇ। ਉਹਨਾਂ ਨੇ ਕਿਹਾ ਵੀ ਹਿਟਲਰ ਨੇ ਵੀ ਜਦੋਂ ਰੂਸ ਦੇ ਉੱਤੇ ਅਟੈਕ ਕੀਤਾ ਸੀ ਤਾਂ ਉਹਨੇ ਕਿਹਾ ਸੀ ਕਿ ਮੈਂ ਇੱਥੇ ਆਇਆ ਤੁਹਾਨੂੰ ਕਮਿਊਨਿਜ਼ਮ ਤੋਂ ਆਜ਼ਾਦ ਕਰਨ ਲਈ। ਔਰ ਆਰਐਸਐਸ ਨੇ ਜੋ ਵੀ ਸਿੱਖਿਆ ਨਾਜ਼ੀ ਪਾਰਟੀ ਤੋਂ ਸਿੱਖਿਆ। ਉਹਨਾਂ ਨੇ ਦੇਖਿਆ ਵੀ ਜੇ ਥੋੜੇ ਜਿਹੇ ਲੋਕ ਵੀ ਆਰਗੇਨਾਈਜ਼ ਹੋ ਜਾਣ ਤੇ ਫਿਰ ਉਹਨਾਂ ਦਾ ਨਜ਼ਰੀਆ ਤਗੜਾ ਹੋਏ ਤੇ ਉਹ ਪੂਰੀ ਕੌਮ ਦੇ ਉੱਤੇ ਕਬਜ਼ਾ ਕਰ ਸਕਦੇ ਨੇ। ਜਿਵੇਂ ਆਰਐਸਐਸ ਨੇ ਅੱਜ ਭਾਰਤ ਦੇ ਸਾਰੇ ਹਿੰਦੂਆਂ ਨੂੰ ਜਿਹੜਾ ਉਸ ਮੈਂਟਲ ਕੈਜੂਅਲਟੀ ਬਣਾ ਦਿੱਤਾ ਹੈ ਕਿ ਉਹ ਖਿਲਾਫ ਬੋਲਣ ਦੀ ਹਿੰਮਤ ਹੀ ਨਹੀਂ ਕਰਦੇ। ਉਹਨਾਂ ਨੇ ਕਿਹਾ ਵੀ ਜੋ ਹਰਕਤਾਂ ਬੀਜੇਪੀ ਹਿੰਦੁਸਤਾਨ 'ਚ ਕਰ ਰਹੀ ਹੈ ਉਹੀ ਕੁਝ ਨਾਜ਼ੀ ਪਾਰਟੀ ਨੇ ਕੀਤਾ ਸੀ। ਔਰ ਜਦੋਂ ਕਿਸੇ ਕੌਮ ਦੀ ਤਬਾਹੀ ਆਉਂਦੀ ਹੈ ਤੇ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ 'ਚ ਘਮੰਡ ਆ ਜਾਂਦਾ ਹੈ। ਇਹੀ ਹਿਟਲਰ ਨਾਲ ਹੋਇਆ ਸੀ ਔਰ ਇਹੀ ਅੱਜ ਮੋਦੀ ਦੇ ਨਾਲ ਹੋਇਆ। ਔਰ ਫਿਰ ਉਹਨਾਂ ਨੇ ਕਿਹਾ ਵੀ ਬੇਸ਼ੱਕ ਜੰਗ ਮਸਲੇ ਦਾ ਹੱਲ ਨਹੀਂ ਹੁੰਦਾ, ਜੰਗ ਜਿਹੜੇ ਨੇ ਉਹ ਕੋਈ ਮਸਲਾ ਹੱਲ ਕਰਨ ਲਈ ਕੀਤੇ ਜਾਂਦੇ ਨੇ, ਪਰ ਜਦੋਂ ਹਾਲਾਤ ਇਸ ਕਿਸਮ ਦੇ ਬਣ ਜਾਣ ਜਿਵੇਂ ਮੋਦੀ ਮਿਸਕੈਲਕੂਲੇਸ਼ਨ ਕਰ ਰਿਹਾ, ਫਿਰ ਅਸੀਂ ਇਹ ਜਵਾਬ ਦੇਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਫੈਸਲਾ ਕਰ ਲਿਆ ਕਿ ਜੇ ਇਹਨਾਂ ਨੇ ਕੁਝ ਵੀ ਵਾਇਲੇਟ ਕੀਤਾ ਜਿੰਨੀ ਇਹਨਾਂ ਨੇ ਤਿਆਰੀ ਕੀਤੀ ਹੋਈ ਹੈ ਤਾਂ ਫਿਰ ਅਸੀਂ ਵੀ ਤਿਆਰ ਹੈ। ਤੇ ਜਿਹੜੀ ਜੰਗ ਹੋਏਗੀ ਅਸੀਂ ਸਾਰੀ ਦੁਨੀਆ ਨੂੰ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਫਿਰ ਤੁਹਾਡੀ ਜ਼ਿੰਮੇਵਾਰੀ ਹੋਏਗੀ ਜੇ ਇਹ ਜੰਗ ਹੁੰਦੀ ਹੈ, ਕਿਉਂਕਿ ਤੁਸੀਂ ਆਪਣਾ ਰੋਲ ਬਿਲਕੁਲ ਨਹੀਂ ਨਿਭਾਇਆ। ਉਹਨਾਂ ਨੇ ਫਿਰ ਸੈਕੰਡ ਵਰਲਡ ਵਾਰ ਦੀ ਗੱਲ ਕੀਤੀ ਕਿ ਯੂਐਨ ਬਣੀ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਔਰ 11 ਕਿ ਵੀ ਮਸਲਿਆਂ ਦਾ ਹੱਲ ਹੋਏ। ਇਸ ਵੇਲੇ ਸਿਕਿਉਰਿਟੀ ਕੌਂਸਲ ਦੇ ਸਾਹਮਣੇ ਜਿਹੜੇ ਨੇ ਉਹ 11 ਰੈਜ਼ੋਲੂਸ਼ਨਸ ਇਹ ਦੇਖਣਾ ਹੋਏਗਾ ਵੀ ਉਹ ਉਹਦੇ ਹੱਕ 'ਚ ਕਿਉਂ ਨਹੀਂ ਖਲੋਤੇ। ਜਿਹੜਾ ਯੂਐਨ ਰੈਜ਼ੋਲੂਸ਼ਨ ਨੇ ਕਸ਼ਮੀਰੀਆਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਹੋਇਆ, ਉਸ ਨੇ ਨਰਿੰਦਰ ਮੋਦੀ ਔਰ ਉਹਨੇ ਚੁੱਕ ਕੇ ਉਹਨਾਂ ਨੂੰ ਬਾਹਰ ਸੁੱਟਿਆ। ਅਸੀਂ ਯੂਐਨ ਦੇ ਵਿੱਚ ਪੈਟੀਸ਼ਨ ਕੀਤੀ ਹੈ, ਅਸੀਂ ਇੰਟਰਨੈਸ਼ਨਲ ਅਦਾਲਤ ਵਿੱਚ ਵੀ ਜਾਵਾਂਗੇ, ਦੁਨੀਆ ਦੇ ਹਰ ਮੰਚ ਤੇ ਜਾਵਾਂਗੇ। ਦੁਨੀਆ ਭਰ 'ਚ ਪਾਕਿਸਤਾਨੀ ਤੇ ਕਸ਼ਮੀਰੀ ਮੌਜੂਦ ਨੇ ਔਰ ਕੱਲ ਲੰਡਨ ਦੇ ਵਿੱਚ ਵੀ ਕਸ਼ਮੀਰ ਦੇ ਲਈ ਜਿਹੜਾ ਲੋਕ ਬਾਹਰ ਨਿਕਲਣਗੇ। ਫਿਰ ਯੂਐਨ ਸਿਕਿਉਰਿਟੀ ਕੌਂਸਲ ਦੀ ਯੂਐਨ ਜਨਰਲ ਅਸੈਂਬਲੀ ਦੀ ਸਤੰਬਰ ਦੇ ਵਿੱਚ ਮੀਟਿੰਗ ਵੀ ਹੈ। ਲੇਕਿਨ ਅਸੀਂ ਇਹ ਦੇਖਣਾ ਕਿ ਭਾਈ ਦੁਨੀਆ ਜਿਹੜੀ ਹੈ ਇਹਦੇ ਬਾਰੇ ਇੰਟਰਨੈਸ਼ਨਲ ਕਮਿਊਨਿਟੀ ਆਪਣਾ ਕੀ ਫਰਜ਼ ਨਿਭਾਉਂਦੀ ਹੈ। ਔਰ ਕਸ਼ਮੀਰ 'ਚ ਵੀ ਜਿਉਂ ਹੀ ਕਰਫਿਊ ਹਟੇਗਾ ਔਰ ਲੋਕ ਵੀ ਜਿਹੜੇ ਨੇ ਬਾਹਰ ਨਿਕਲਣਗੇ। ਔਰ ਇਸ 'ਚੋਂ ਅਖੀਰ 'ਚ ਉਹਨਾਂ ਨੇ ਜਿਹੜੀ ਗੱਲ ਕਹੀ ਔਰ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਕਹੀ ਸੀ ਕਿ ਵੀ ਅੱਲਾਹ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਕਸ਼ਮੀਰ ਜੋ ਹੋਇਆ ਇਹ ਮੋਦੀ ਨੇ ਆਪਣਾ ਅਖੀਰਲਾ ਕਾਰਡ ਖੇਲਿਆ। ਇਸ ਤੋਂ ਬਾਅਦ ਕਸ਼ਮੀਰ ਆਜ਼ਾਦੀ ਵੱਲ ਜਾਏਗਾ। ਮੈਂ ਜੰਗ 'ਚ ਯਕੀਨ ਨਹੀਂ ਰੱਖਦਾ। ਮੈਂ ਪੂਰੀ ਕੋਸ਼ਿਸ਼ ਵੀ ਕੀਤੀ ਕਿ ਸਾਡੀ ਕੁਰਬਤ ਕਰੀਬੀ ਇੱਕ ਦੂਜੇ ਦੇ ਆਉਣ ਦੀ, ਕਿ ਕਿਉਂਕਿ ਸਾਡੇ ਭਾਰਤ ਔਰ ਪਾਕਿਸਤਾਨ ਦੇ ਇੰਟਰਸਟ ਇੱਕੋ ਜਿਹੇ ਨੇ ਕਿ ਔਰ ਮੇਰਾ ਯਕੀਨ ਸੀ ਕਿ ਜੇ ਤਾਲੁਕ ਅੱਛੇ ਹੋਣਗੇ ਤੇ ਖੁਸ਼ਹਾਲੀ ਆਏਗੀ। ਕਲਾਈਮੇਟ ਚੇਂਜ ਔਰ ਟ੍ਰੇਡ ਵਗੈਰਾ ਵੀ ਮਿਲ ਕੇ ਕੀਤਾ ਜਾ ਸਕਦਾ ਹੈ। ਕਸ਼ਮੀਰ ਦਾ ਮਸਲਾ ਵੀ ਗੱਲਬਾਤ ਰਾਹੀਂ ਹੱਲ ਹੋ ਸਕਦਾ ਹੈ। ਪਰ ਇਹ ਆਰਐਸਐਸ ਦੀ ਆਈਡੀਓਲੋਜੀ ਵਾਲਿਆਂ ਨੇ ਇੱਕੋ ਹੀ ਗੱਲ ਮਿਥ ਲਈ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾਉਣਾ ਹੈ ਕਿ ਜੇ ਔਰ ਉਹਦੇ 'ਚ ਅਖੀਰ ਕਿਉਂਕਿ ਅੱਜ 14 ਅਗਸਤ ਦੇ ਦਿਨ ਅਸੀਂ ਯੋਮੇ ਆਜ਼ਾਦੀ ਦਾ ਦਿਨ ਵੀ ਔਰ ਉਹਦੇ 'ਚ ਉਹਨਾਂ ਨੇ ਇਹ ਗੱਲ ਦੇ ਨਾਲ ਕਨਕਲੂਡ ਕੀਤਾ ਹੈ ਕਿ ਜੇ ਕਾਇਦੇ ਆਜ਼ਮ ਦੀ ਸੋਚ ਨਾ ਹੁੰਦੀ ਤੇ ਸਾਡਾ ਮੁਲਕ ਨਾ ਹੁੰਦਾ, ਅਸੀਂ ਵੀ ਅੱਜ ਇਸੇ ਤਰ੍ਹਾਂ ਰੇਸਿਸਟ ਔਰ ਫਾਸ਼ਿਸਟ ਇਹ ਜਿਹੜੀ ਆਈਡੀਓਲੋਜੀ ਹੈ ਆਰਐਸਐਸ ਦੀ ਉਹਦੇ ਵਿੱਚ ਅਸੀਂ ਗੁਲਾਮੀ ਭੋਗ ਰਹੇ ਹੁੰਦੇ। ਅਸੀਂ ਅੱਜ ਆਜ਼ਾਦ ਮੁਲਕ 'ਚ ਬਹਿ ਕੇ ਕਾਇਦੇ ਆਜ਼ਮ ਦੇ ਲਈ ਦੁਆ ਕਰਦੇ ਹਾਂ। ਔਰ ਇਹ ਉਹਨਾਂ ਨੇ ਜਿਹੜਾ ਕਹਿ ਕੇ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਮਤ ਸੋਚੋ ਕਿ ਕਸ਼ਮੀਰ 'ਚ ਆਪਣਾ ਕੋਈ ਕਾਨੂੰਨ ਪਾਸ ਕਰ ਲਿਆ ਉਹਨਾਂ ਨੇ ਤੇ ਲੋਕਾਂ ਨੇ ਉੱਥੇ ਹੱਥ ਖੜੇ ਕਰ ਦਿੱਤੇ ਨੇ। ਲੋਕ ਵੀ ਸਖਤ ਹੋ ਚੁੱਕੇ ਨੇ, ਮੌਤ ਦਾ ਡਰ ਉਹਨਾਂ 'ਚ ਖਤਮ ਹੋ ਗਿਆ। ਔਰ ਜਿਸ ਤਰ੍ਹਾਂ ਜਿਹੜੇ ਇਸ ਕਿਸਮ ਦੀਆਂ ਨਿਡਰ ਕੌਮਾਂ ਨੇ ਉਹ ਜਦੋਂ ਨਿਕਲਦੀਆਂ ਨੇ ਆਪਣੀ ਗੈਰਤ ਦੇ ਰਸਤੇ ਤੇ, ਕੌਮ ਦੇ ਅੰਦਰ ਗੈਰਤ ਆ ਜਾਂਦੀ ਹੈ ਤੇ ਫਿਰ ਨਰਿੰਦਰ ਮੋਦੀ ਹੁਣ ਇਸ ਕਸ਼ਮੀਰੀ ਕੌਮ ਨੂੰ ਗੁਲਾਮ ਨਹੀਂ ਬਣਾ ਸਕਦਾ। ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਵਕਤ ਆ ਗਿਆ ਮੋਦੀ ਕਿ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਸੋ ਮੈਂ ਸਮਝਦਾ ਕਿ ਵੀ ਇਹ ਆਲਮੋਸਟ ਲਗਾਤਾਰਤਾ ਨਾਲ ਅਸੀਂ ਇਹ ਕਹਿੰਦੇ ਰਹੇ ਔਰ ਮੈਂ ਸਮਝਦਾ ਵੀ ਸਿੱਖ ਕੌਮ ਦੇ ਲਈ ਵੀ ਇਹ ਜਿਹੜੀ ਹੈ ਹੁਣ ਉਹ ਵਕਤ ਆ ਗਿਆ ਕਿ ਵੀ ਇਫ ਐਂਡ ਬਟ ਚੋਂ ਨਿਕਲੋ ਤੇ ਲੜਾਈ ਜਿਹੜੀ ਸਿੱਧੀ ਹੈ ਜਿਹਨੂੰ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਜਾਂ
ਢਾਂਡਿਆਂ ਵਾਲੀ ਰਹੂ ਜਾਂ ਭਾਂਡਿਆਂ ਵਾਲੀ ਰਹੂ ਹੁਣ ਇਹ ਫੈਸਲਾ ਕੌਮ ਨੇ ਕਰਨਾ ਹੈ। ਬਿਲਕੁਲ। ਸੋ ਅਸੀਂ ਜਿੱਥੇ ਪਾਕਿਸਤਾਨੀ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਦੇ ਸਿਆਣੇ ਕਾਇਦ ਨੇ ਉਹਨਾਂ ਨੂੰ ਇੱਕ ਆਜ਼ਾਦ ਮੁਲਕ ਦਿੱਤਾ ਹੈ ਜਿੱਥੇ ਉਹ ਆਜ਼ਾਦੀ ਨਾਲ ਜੀ ਰਹੇ ਨੇ। ਜੀ ਉੱਥੇ ਅਸੀਂ ਕਸ਼ਮੀਰੀ ਕੌਮ ਦੇ ਨਾਲ ਵੀ ਯਕਜ਼ਦੀ ਦਾ ਇਜ਼ਹਾਰ ਕਰਦੇ ਹਾਂ ਔਰ ਕੱਲ ਯੂਨਾਈਟਿਡ ਨੇਸ਼ਨਸ ਦੇ ਬਾਹਰ ਖਾਲਿਸਤਾਨ ਦਾ ਝੰਡਾ ਔਰ ਕਸ਼ਮੀਰ ਦਾ ਝੰਡਾ ਲਹਿਰਾ ਕੇ ਦੁਨੀਆ ਨੂੰ ਇਹ ਮੈਸੇਜ ਦੇਗਾ ਜੀ। ਕਿ ਦੋਨੋਂ ਕੌਮਾਂ ਇਸ ਆਰਐਸਐਸ ਦੀ ਆਈਡੀਓਲੋਜੀ ਵਾਲੀ ਜਿਨ੍ਹਾਂ ਨੇ ਤਬਾਹੀ ਦਾ ਜਿਹੜਾ ਰਸਤਾ ਚੁਣਿਆ ਹੋਇਆ ਹੈ, ਇਸ ਦੇ ਖਿਲਾਫ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹਾਂ ਔਰ ਅਲਟੀਮੇਟਲੀ ਇਸ ਹਿੰਦੂ ਸਾਮਰਾਜ ਵਾਲਿਆਂ ਦੀ ਜੜ ਪੁੱਟ ਕੇ ਇੰਡੀਅਨ ਓਸ਼ਨ ਦੇ ਉਸ ਕੋਸੇ ਪਾਣੀਆਂ ਦੇ ਵਿੱਚ ਅਸੀਂ ਰੋੜਨੀ ਹੈ। ਜੀ। ਇਸ ਬਾਰੇ ਕਿਸੇ ਨੂੰ ਕੋਈ ਕੋਈ ਭੁਲੇਖਾ ਸ਼ੱਕ ਨਹੀਂ। ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਅਪਡੇਟ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।